ਦਿੱਲੀ ਤੋਂ ਲਗਾਤਾਰ ਚੀਕ ਝਾੜਾ ਪਾਇਆ ਜਾ ਰਿਹਾ ਕਿ ਜੀ ਪੰਜਾਬ ਨੇ ਜਾਂ ਸਿੱਖਾਂ ਨੇ ਸਾਡਾ ਉਵੇਂ ਸਾਥ ਨਹੀਂ ਦਿੱਤਾ ਜਿਵੇਂ ਅੱਗੇ ਦਿੰਦੇ ਆ, ਸਾਡਾ ਸਾਥ ਦਿਓ। ਕਿ ਜਦੋਂ ਕਿਸਾਨ ਸੰਘਰਸ਼ ਚੱਲਿਆ, ਜਦੋਂ ਵਹਿਸ਼ੀ ਹਿੰਦੂ ਭੀੜਾਂ ਨੇ, ਭਗਵੇਂ ਬ੍ਰਿਗੇਡ ਨੇ ਸਾਡੇ ਲੋਕਾਂ ਤੇ ਹਮਲੇ ਕੀਤੇ, ਜਦੋਂ ਮੋਦੀ ਨੇ ਚੱਪੇ ਚੱਪੇ ਉੱਤੇ ਸੜਕਾਂ ਤੇ ਕਿੱਲ ਗੱਡਤੇ, ਉਸ ਮੌਕੇ ਸਾਰਾ ਇੰਡੀਆ ਉਸ ਮੌਕੇ ਸਾਨੂੰ ਕੀ ਕਹਿੰਦੇ ਸੀ? ਇਹ ਖਾਲਿਸਤਾਨੀ ਨੇ, ਇਹ ISI ਦੇ ਬੰਦੇ। ਫਿਰ ਜਦੋਂ ਉੱਥੇ ਕਿਸਾਨ ਸੰਘਰਸ਼ ਮੌਕੇ ਨਿੱਕੀ ਜੀ ਵੀ ਕੋਈ ਗੱਲ ਵਾਪਰਦੀ ਰਹੀ, ਜਿਹੜੀ ਵੀ ਸ਼ਖਸੀਅਤ, ਚਾਹੇ ਉਹ ਦੀਪ ਸਿੱਧੂ ਆ ਤੇ ਚਾਹੇ ਕੋਈ ਹੋਰ, ਜਿਹਦਾ ਵੀ ਉੱਥੇ ਮਾੜਾ ਜਿਹਾ ਕੌਮ ਉੱਥੇ ਸਾਰੇ ਮੋਰਚੇ 'ਚ ਵਕਾਰ ਬਣਦਾ ਦਿਖਿਆ, ਆਧਾਰ ਬਣਦਾ ਦਿਖਿਆ, ਸਤਕਾਰ ਬਣਦਾ ਦਿਖਿਆ, ਉਹਦੇ ਖਿਲਾਫ ਜਿੰਨੀ ਨਫ਼ਰਤ ਭਰੀ ਅੰਦੋਲਨ ਦੇ ਦੌਰਾਨ ਚੱਲਦੀ ਰਹੀ ਆ ਸਾਰੀ ਕਾਰਵਾਈ, ਉਹ ਆਪਾਂ ਭੁੱਲੇ ਨਹੀਂ ਹੋਵਾਂਗੇ। ਆ ਜਿਹੜੇ ਅੱਜ ਨੀਟ ਵਾਲੇ ਨੇ, ਆ ਸਾਰੀ ਮੰਡੀਰ ਜਿਹੜੀ ਉੱਥੇ ਅੱਜ ਡਾਂਗਾ ਖਾਣ ਨੂੰ ਫਿਰਦੀ ਆ, ਉਹਨਾਂ ਦਾ ਮੁੱਦਾ ਜੋ ਮਰਜ਼ੀ ਕਰਨ, ਇਹਨਾਂ ਸਾਰਿਆਂ ਨੇ ਰੱਜ ਕੇ ਗੰਦ ਪਾਇਆ ਸੀ। ਇਹੀ ਸਾਰੀ ਭਾਰਤ ਮਾਤਾ ਦੀ ਉਹ ਜਮਾਤ ਆ ਜਿਹੜੀ ਆਪਣੇ ਖਿਲਾਫ ਲਿਖਦੀ ਬੋਲਦੀ। ਐਵੇਂ ਕਿਸੇ ਵਹਿਮ 'ਚ ਨਾ ਰਹੋ, ਇਹ ਲੋਕ ਸਾਰੇ ਦੇ ਸਾਰੇ ਸਾਡੇ ਖਿਲਾਫ ਨੇ। ਇੱਕ ਕੋਈ ਅਨੂ ਡਾਗਰ ਨਾਂ ਦੀ ਕੁੜੀ ਹੈ, ਉਹ ਜਾਟ ਬਰਾਦਰੀ ਦੀ ਕੁੜੀ ਹੈ ਡਾਗਰ, ਉਹ ਰੱਜ ਕੇ ਸਿੱਖਾਂ ਨੂੰ ਜਲੀਲ ਕਰ ਰਹੀ ਹੈ। ਉਹ ਸੰਤ ਭਿੰਡਰਾਂ ਵਾਲਿਆਂ ਦੇ ਖਿਲਾਫ ਬਹੁਤ ਹੀ ਨੀਚਤਾ ਭਰੀਆਂ ਗੱਲਾਂ ਕਰਦੀ ਹੈ। ਬਾਬੇ ਧੁੰਮੇ ਨੂੰ ਜਾਂ ਬਾਦਲਕਿਆਂ ਨੂੰ ਜਾਂ ਹੋਰ ਬਹੁਤ ਸਾਰੇ ਲੋਕਾਂ ਨੂੰ ਕੋਈ ਤਕਲੀਫ ਨਹੀਂ, ਪਰ ਜਿਹੜਾ ਵੀ ਬੰਦਾ ਉਹਨੂੰ ਸੋਸ਼ਲ ਮੀਡੀਆ ਤੇ ਦੇਖ ਲੈਂਦਾ, ਸੁਣ ਲੈਂਦਾ, ਉਹ ਸੜ ਕੇ ਕੋਹਦੇ ਹੋ ਜਾਂਦਾ। ਉਹ ਸੰਤ ਭਿੰਡਰਾਂ ਵਾਲਿਆਂ ਦੇ ਖਿਲਾਫ ਤਾਂ ਕੀ, ਉਹ ਪੂਰੀ ਕੌਮ ਦੇ ਖਿਲਾਫ, ਇੱਥੋਂ ਤੱਕ ਇਹ ਭਾਈ ਜਸਵੰਤ ਸਿੰਘ ਜੀ ਖਾਲੜਾ ਸਮੇਤ ਸਾਰੇ ਸ਼ਹੀਦਾਂ ਦੇ ਖਿਲਾਫ ਜੋ ਉਹ ਨੀਚਤਾ ਦਿਖਾ ਰਹੀ ਹੈ, ਉਹਦੇ ਬਾਰੇ ਆ ਜਿਹੜੇ ਨੀਟ ਦਾ ਉੱਥੇ ਝੰਡਾ ਚੱਕੀ ਫਿਰਦੇ ਆ ਵੀ ਉਹਨੂੰ ਹਟਾਓ ਤੇ ਫਲਾਨਾ, ਇਹਨਾਂ ਚੋਂ ਕਦੇ ਕੋਈ ਬੋਲਦਾ ਦੇਖਿਆ ਤੁਸੀਂ? ਜਦੋਂ ਵੀ ਕਦੇ ਕੋਈ ਸਿੱਖਾਂ ਦੇ ਖਿਲਾਫ ਬੋਲਣਾ ਹੋਵੇ ਜਾਂ ਬੋਲ ਰਿਹਾ ਹੋਵੇ, ਸਿੱਖਾਂ ਨੂੰ ਜਲੀਲ ਕਰ ਰਿਹਾ ਹੋਵੇ, ਉਦੋਂ ਸਾਰਾ ਭਾਰਤ ਉਹਦੇ ਹੱਕ 'ਚ ਹੁੰਦਾ। ਆ ਜਿਹੜੀ ਅਨੂ ਡਾਗਰ ਆ, ਇਹਦੇ ਹੱਕ 'ਚ ਵੀ ਨੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਮਸਲੇ ਤੇ ਆਪਾਂ ਗੱਲ ਕਰਨੀ ਹੈ, ਉਹਦੇ ਤੋਂ ਪਹਿਲਾਂ ਦੋ ਚਾਰ ਹੋਰ ਨੁਕਤੇ। ਅੱਜ ਸੁਖਬੀਰ ਸਿੰਘ ਬਾਦਲ ਨੂੰ ਬੇਅਦਬੀ ਵਾਲੇ ਮਸਲੇ ਤੇ ਜਿਹੜੀ ਜਾਂਚ ਕਮੇਟੀ, ਸਪੈਸ਼ਲ ਜਾਂਚ ਟੀਮ ਜਿਹੜੀ ਬਣਾਈ ਹੈ, ਸਿੱਟ, ਉਹਨਾਂ ਨੇ ਸੱਦਿਆ ਸੀ। ਇਸ ਮੌਕੇ ਨੂੰ ਦੋਨੇ ਪਾਰਟੀਆਂ ਨੇ ਆਪਦੀ ਸਿਆਸਤ ਦੇ ਹਿਸਾਬ ਨਾਲ ਵਰਤਣਾ ਸ਼ੁਰੂ ਕੀਤਾ ਹੋਇਆ। ਨਾ ਬੇਅਦਬੀਆਂ ਦਾ ਇਨਸਾਫ ਮਿਲਣਾ, ਨਾ ਮਿਲ ਸਕਦਾ ਹੈ। ਇਹਦੇ ਲਈ ਬੇਸ਼ੱਕ ਆਪਾਂ ਇਹਨਾਂ ਸਿਆਸੀ ਭਲਵਾਨਾਂ ਨੂੰ, ਸਿਆਸੀ ਦਲਾਂ ਨੂੰ ਦੋਸ਼ੀ ਮੰਨ ਲਓ, ਪਰ ਅਸਲ ਵਿੱਚ ਇੰਡੀਅਨ ਸਟੇਟ ਸਿਸਟਮ ਆ ਜਿਹੜਾ ਡੀਪ ਸਟੇਟ, ਇਹ ਸਾਰਾ ਕੁਝ ਰਲ ਮਿਲ ਕੇ ਚਾਹੁੰਦਾ ਵੀ ਸਿੱਖਾਂ ਦੇ ਇਤਿਹਾਸ ਵਿੱਚ ਇਹ ਗੱਲ ਦਰਜ ਕਰਕੇ ਹਟਣੀ ਆ ਵੀ ਤੁਹਾਡੇ ਗੁਰੂ ਨੂੰ ਤੁਹਾਡੇ ਹੀ ਧਰਤੀ ਤੇ ਜਿੱਥੇ ਸਿੱਖ ਡੋਮੀਨੈਂਸ, ਉੱਥੇ ਜਦੋਂ ਬੇਪੱਤ ਕੀਤਾ ਗਿਆ ਤਾਂ ਤੁਸੀਂ ਕੀ ਕਰ ਲਿਆ। ਇਹ ਜਿਹੜੀ ਸਾਡੀ ਕੌਮ ਦੇ ਅੰਦਰ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੇ ਖਿਲਾਫ ਖੜਾ ਕਰਕੇ, ਧੜਿਆਂ 'ਚ ਵੰਡ ਕੇ, ਕੋਈ ਅਕਾਲੀ ਬਣ ਜਾਓ, ਕੋਈ ਕਾਂਗਰਸੀ ਬਣ ਜਾਓ, ਹੋਵੋ ਚਾਹੇ ਸਾਰੇ ਸਿੱਖ, ਕੋਈ ਵੀ ਮੁੱਦਾ ਹੋਵੇ ਜਿੱਥੇ ਸਾਰੀ ਕੌਮ ਨੂੰ ਇਕਜੁੱਟ ਹੋਣਾ ਚਾਹੀਦਾ, ਉੱਥੇ ਅਸੀਂ ਵੰਡੇ ਹੋਏ ਦਿਖਣੇ ਚਾਹੀਦੇ ਆ। ਇਸ ਤਰੀਕੇ ਦੀ ਜਿਹੜੀ ਕਮੀਨਗੀ ਆ, ਇਹਨੂੰ ਭਾਰਤ ਦੇ ਵਿੱਚ ਲੋਕਤੰਤਰ ਕਹਿੰਦੇ ਆ। ਵੈਸੇ ਇਹ ਸਾਡੀ ਕੌਮ ਦਾ ਇੱਕ ਬਹੁਤ ਵੱਡਾ ਹਿੱਸਾ ਇਹਦੇ ਗੋਗੇ ਬੜੇ ਗਾਉਂਦਾ। ਜਦੋਂ ਆਹਮਣੇ ਸਾਹਮਣੇ ਗੱਲ ਹੁੰਦੀ ਆ, ਉਦੋਂ ਅੱਖ ਵਿੱਚ ਅੱਖ ਪਾ ਕੇ ਜਦੋਂ ਗੱਲ ਕਰਨ ਦੀ ਵਾਰੀ ਆਉਂਦੀ ਆ, ਉਦੋਂ ਫਿਰ
ਗੱਲ ਨਹੀਂ ਆਉਂਦੀ ਉਹਨਾਂ ਨੂੰ। ਪਰ ਊਂ ਜਾਣੀ ਕਿ ਟੀਵੀ ਚੈਨਲਾਂ ਦੇ ਉੱਤੇ ਜਾਂ ਆਪਦੇ ਦਾਇਰੇ ਵਿੱਚ ਭਾਰਤ ਮਾਤਾ ਦੇ ਸੰਵਿਧਾਨ ਦੇ ਤਿਰੰਗੇ ਦੇ ਤੇ ਹੋਰ ਲੱਲੜ ਪੱਲੜ ਦੇ ਗੋਗੇ ਗਾ ਕੇ ਲੋਕਾਂ ਨੂੰ ਬੇਵਕੂਫ ਬਣਾਇਆ ਹੋਇਆ। ਤੇ ਸਾਡੀ ਕਮਲੀ ਕੌਮ ਉਹੀ ਭਾਰਤ ਮਾਤਾ ਕੀ ਜੈ, ਜਿਹਨੇ ਪਿਛਲੇ 70 ਸਾਲਾਂ ਤੋਂ ਸਾਡੀ ਕੌਮ ਨੂੰ ਘੇਰਿਆ ਹੋਇਆ, ਮਾਰਿਆ ਹੋਇਆ, ਸੰਤਾਪ ਦਿੱਤਾ ਹੋਇਆ, ਉਹਦੇ ਚੱਕਰ 'ਚ ਫਸੀ ਹੋਈ। ਇਹ ਜਿਹੜੀ ਬੇਅਦਬੀ ਆ, ਜਿਹੜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਇਸ ਤਰੀਕੇ ਨਾਲ ਅੰਗ ਪਾੜ ਕੇ ਖਿਲਾਰਨਾ ਜਾਂ ਇਹ ਸਾਰਾ ਕੁਝ, ਇਹ ਸੋਚਣ ਤੋਂ ਪਹਿਲਾਂ ਕਿ ਇਹ ਏਦਾਂ ਤੇ ਓਦਾਂ, ਆਪਾਂ ਇਹ ਸੋਚੋ ਵੀ ਇਸ ਭਾਰਤ ਵਿੱਚ ਪੰਜਾਬ ਵਰਗੀ ਸਟੇਟ ਜਿੱਥੇ ਸਿੱਖ ਬਹੁ ਗਿਣਤੀ 'ਚ ਆ, ਇੱਥੇ ਇਹ ਕੰਮ ਕਦੇ ਨਹੀਂ ਹੋਣਾ ਚਾਹੀਦਾ ਸੀ। ਹੋਰ ਜਿੱਥੇ ਮਰਜ਼ੀ ਹੋ ਜਾਂਦਾ, ਪਰ ਜਿਹੜਾ ਤੁਹਾਨੂੰ ਦੁਸ਼ਮਣ ਤੁਹਾਨੂੰ ਤਕਲੀਫ ਦੇਣੀ ਚਾਹੁੰਦਾ, ਉਹ ਇਹੀ ਤਾਂ ਮੱਤ ਦੇਣੀ ਚਾਹੁੰਦਾ ਵੀ ਤੁਹਾਡੇ ਦਰਾਂ ਦੇ ਮੂਹਰੇ। ਬਹੁਤ ਚਿਰ ਪਹਿਲਾਂ 2003-4 ਦੀ ਗੱਲ ਹੋ, ਸਿੱਖ ਕੌਮ ਦੇ ਇੱਕ ਬੜੇ ਸਤਿਕਾਰਤ ਆਗੂ ਨਾਲ ਮੇਰੀ ਕਿਤੇ ਲੰਮੀ ਗੱਡੀ ਦੇ ਵਿੱਚ ਯਾਤਰਾ ਸੀਗੀ, ਗੱਲਾਂ ਚੱਲ ਪਈ। ਸਾਡੇ ਵਰਗੇ ਬੰਦਿਆਂ ਨੂੰ ਅੱਜ ਪਲੇਟਫਾਰਮ ਮਿਲ ਗਿਆ, ਅਸੀਂ ਇੱਥੇ ਗੱਲਾਂ ਕਰ ਲੈਂਦੇ ਹਾਂ, ਪਰ ਸਾਡੀ ਜਿਹੜੀ ਗੱਲ ਸੀ ਉਹਨੂੰ ਉਹਨਾਂ ਵੱਡਿਆਂ ਆਗੂਆਂ ਨੂੰ ਲੱਗਦਾ ਹੁੰਦਾ ਵੀ ਐਵੇਂ ਇਹ ਅਸਮਾਨਾਂ ਨੂੰ ਟਾਕੀਆਂ ਲਾਉਣ ਲਈਆਂ ਗੱਲਾਂ ਮਾਰਦੇ ਆ, ਕੋਈ ਗੱਲ ਹੈ। ਮੈਂ ਉਹਨਾਂ ਨੂੰ, ਹੁਸ਼ਿਆਰਪੁਰ ਇਲਾਕੇ ਦਾ ਸੀ ਆਗੂ, ਮੈਂ ਉਹਨਾਂ ਨੂੰ ਸਮਝਾ ਰਿਹਾ ਸੀਗਾ ਕਿ ਮੇਰਾ ਪਿੰਡ, ਮੇਰਾ ਇਲਾਕਾ ਲੁਧਿਆਣਾ ਜ਼ਿਲ੍ਹਾ ਤੇ ਅਸੀਂ ਰਾਏਕੋਟ, ਬਰਨਾਲਾ, ਬਠਿੰਡੇ ਤੱਕ ਸਾਰੇ ਅਸੀਂ ਉਧਰ ਜਦੋਂ ਘੁੰਮਦੇ ਫਿਰਦੇ ਆ, ਸਾਡੀਆਂ ਰਿਸ਼ਤੇਦਾਰੀਆਂ, ਯਾਰੀਆਂ, ਦੋਸਤੀਆਂ ਨੇ। ਉਧਰ ਇੱਕ ਡੇਰਾ ਸਰਸੇ ਦਾ ਚੱਲ ਰਿਹਾ ਚੱਕਰ, 2003-4 ਚ ਮੈਂ ਦੱਸ ਰਿਹਾ ਕਿਸੇ ਬੰਦੇ ਨੂੰ, ਤੇ ਉਹਨਾਂ ਦੇ ਜਿਹੜੇ ਸਮਰਥਕ ਨੇ, ਉਹਨਾਂ ਨੇ ਸਾਡੇ ਪਿੰਡ 'ਚ ਵੀ ਬੂਟਾ ਲਾਇਆ ਹੋਇਆ, ਤੇ ਉਹ ਏਡੇ ਕੱਟੜ ਤੇ ਏਡੇ ਮਤਲਬ ਜਿਵੇਂ ਪੰਗੇਬਾਜ਼ ਨੇ ਵੀ ਇਦੋਂ ਪਹਿਲਾਂ ਨਰਕ ਧਾਰੀਏ ਸੀ ਪੰਜਾਬ 'ਚ, ਉਹਨਾਂ ਨੂੰ ਸਿੱਖਾਂ ਨੇ ਛਤਰ ਫੇਰਿਆ। ਭੈਣੀ ਵਾਲੇ ਕੂਕੇ ਸੀ, ਉਹਨਾਂ ਨਾਲ ਦੇਹਧਾਰੀ ਗੁਰੂ ਡੰਮਨਾ ਸਿੱਖ ਹੋਰ ਤਰੀਕੇ ਨਾਲ ਨਜਿੱਠ ਰਹੇ ਨੇ। ਤੇ ਬਿਆਸ ਵਾਲੇ, ਉਹ ਲੋਕਾਂ ਨੂੰ ਲੱਗਦਾ ਵੀ ਉਹ ਪੰਗੇ ਤੋਂ ਅਵੋਇਡ ਕਰਦੇ ਆ। ਤੇ ਭਨਿਆਰੇ ਵਾਲਿਆਂ ਨਾਲ ਤਾਜ਼ਾ ਕੰਮ ਹੋ ਕੇ ਹਟਿਆ 2001-2 ਦੇ ਵਿੱਚ, ਉਹਨਾਂ ਨੇ ਸਾਨੂੰ ਬਹੁਤ ਵੱਡਾ ਦੁੱਖ ਦਿੱਤਾ। ਸਭ ਤੋਂ ਵੱਡੀ ਗਿਣਤੀ ਵਿੱਚ ਪਾਵਨ ਸਰੂਪਾਂ ਨੂੰ ਉਸ ਮੌਕੇ ਅੱਗਾਂ ਲਾਈਆਂ ਗਈਆਂ। ਪਰ ਜਿਹੜੇ ਡੇਰੇ ਬਾਰੇ ਮੈਂ ਉਹਨਾਂ ਨੂੰ ਦੱਸ ਰਿਹਾ ਸੀ ਵੀ ਮੈਂ ਗੱਲ ਕਰਨ ਲੱਗਿਆ ਡੇਰਾ ਸਰਸਾ, ਉਹਨਾਂ ਦੇ ਸਮਰਥਕ ਜਿਹੜੇ ਨੇ ਨਾ, ਉਹ ਤਾਂ ਬਹੁਤ ਖਤਰਨਾਕ ਨੇ। ਵੀ ਸਾਡੇ ਪਿੰਡਾਂ ਦੇ ਵਿੱਚ ਉਹਨਾਂ ਨੇ ਪੰਚਾਇਤਾਂ ਬਣਾ ਲਈਆਂ ਨੇ, ਪੰਚਾਇਤਾਂ 'ਚ ਮੈਂਬਰ ਬਣਾ ਲਏ ਆਪਦੇ। ਉਸ ਤੋਂ ਵੱਧ ਪਿੰਡ ਦੇ ਗੁਰਦੁਆਰੇ ਦੇ ਵਿੱਚੋਂ ਕਹਿੰਦੇ ਆ ਵੀ ਸਾਡਾ ਹਿੱਸਾ ਕੱਢੋ, ਅਸੀਂ ਤਾਂ ਜੀ ਨਾਮ ਚਰਚਾ ਘਰ ਬਣਾਉਣਾ, ਸਾਡਾ ਗੁਰੂ ਵੱਖਰਾ, ਸਾਡਾ ਧਰਮ ਵੱਖਰਾ, ਅਸੀਂ ਤੁਹਾਡੇ ਨਾਲ ਨਹੀਂ ਰਹਿਣਾ। ਬਈ ਉਹ ਪਿੰਡ ਨੂੰ, ਸਮਾਜ ਨੂੰ, ਭਾਈਚਾਰੇ ਨੂੰ ਤੋੜਦੇ ਵੀ ਆ ਤੇ ਵੰਗਾਰਦੇ ਵੀ ਆ, ਤੇ ਉਹਨਾਂ ਮਗਰ ਜਿਵੇਂ ਕੋਈ ਬਹੁਤ ਵੱਡੀ ਤਾਕਤ ਹੋਵੇ, ਬੇਪਰਵਾਹ ਹੋ ਕੇ ਸਾਡੇ ਹੀ ਪਿੰਡਾਂ ਦੇ, ਸਾਡੇ ਹੀ ਘਰਾਂ ਦੇ ਮੁੰਡੇ, ਸਾਡੇ ਨਾਲ ਹੀ ਫਿਰਦੇ ਤੁਰਦੇ ਬੰਦੇ, ਵੀ ਸਾਨੂੰ ਜਾਣ ਕੇ ਗੁਰਦੁਆਰਾ ਸਾਹਿਬ ਨਾਲ ਜੁੜੇ ਹੋਏ ਸਿੱਖਾਂ ਨੂੰ ਉਹ ਮੁਗਲਾਂ ਦੇ ਜਿਵੇਂ ਬੰਦੇ ਹੋਣ ਸਾਡੇ ਵੱਲ, ਇਉਂ ਆ ਉਹਨਾਂ ਦਾ ਰਵੱਈਆ। ਮਤਲਬ ਡਰ ਉਹਨਾਂ ਦੀ ਖਲੜੀ 'ਚ ਹੈ ਹੀ ਨਹੀਂ। ਡਰ ਹੋਣਾ ਵੀ ਨਹੀਂ ਚਾਹੀਦਾ ਕਿਸੇ ਵੀ ਬੰਦੇ ਨੂੰ, ਆਤੋਂ ਡਰ ਕਾਹਤੋਂ ਹੋਵੇ, ਪਰ ਉਹ ਤਾਂ ਉਲਟਾ ਡਰਾਉਣ ਤੁਰੇ ਹੋਏ ਨੇ। ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪੰਗਾ ਖੜਾ ਹੋਊ, ਤੇ ਮੇਰੀ ਇਹ ਇੱਛਾ, ਮੈਂ ਆਗੂ ਸਾਹਿਬ ਨੂੰ ਕਹਿ ਰਿਹਾ ਸੀਗਾ ਵੀ ਇਹਦੇ ਉੱਤੇ ਸਾਡੀ ਕੌਮ ਖੋਜ ਕਰੇ, ਸੈਮੀਨਾਰ ਕਰਕੇ ਵਿਦਿਅਕ ਤੌਰ ਤੇ ਐਜੂਕੇਟ ਕਰੀਏ, ਤੇ ਇਹਦੇ ਕੋਈ ਸਿਆਪਾ ਖੜਾ ਹੋਊ। ਉਸ ਬੰਦੇ ਨੇ 2007 ਚ ਮੇਰੇ ਕੋਲੇ ਮੰਨਿਆ ਕਿ ਮੈਨੂੰ ਤੇਰੀਆਂ ਗੱਲਾਂ ਜਵਲੀਆਂ ਲੱਗਦੀਆਂ ਸੀ, ਤੇ ਤੂੰ ਜੋ ਵੀ ਕੁਝ ਕਿਹਾ, ਜੋ ਵੀ ਕੁਝ ਤੂੰ ਉਦੋਂ ਸਮਝਾਇਆ ਮੈਨੂੰ, ਉਹ ਅੱਖਰ ਅੱਖਰ ਸੱਚ ਸਾਬਤ ਹੋਇਆ। ਤੇ ਮੈਂ ਉਹਨੂੰ ਦੱਸ ਰਿਹਾ ਸੀਗਾ ਕਿ 1999 ਜਾਂ 2000 ਦੇ ਫਤਿਹਗੜ੍ਹ ਸਾਹਿਬ ਦੇ ਜੋੜ ਮੇਲੇ ਤੇ ਅਸੀਂ ਇੱਕ 4 ਪੇਜਾਂ ਦਾ ਦੇਹਧਾਰੀ ਗੁਰੂ ਡੰਮ ਬਾਰੇ ਜਾਣਕਾਰੀ ਵਾਲਾ ਇੱਕ ਛਾਪ ਕੇ ਵੰਡਿਆ ਸੀ, ਜਿਹਦੇ ਵਿੱਚੋਂ ਬਚੇ ਹੋਏ ਕੁਝ ਜਿਹੜੇ ਪੈਂਫਲੇਟ ਸੀ, ਕਿਉਂਕਿ ਉਹ ਦਸੰਬਰ 'ਚ ਹੁੰਦਾ ਤੇ ਜਨਵਰੀ ਦੇ ਪਹਿਲੇ ਹਫ਼ਤੇ 10ਵੇਂ ਪਾਤਸ਼ਾਹ ਦਾ ਆ ਜਾਂਦਾ ਦਿਹਾੜਾ, ਤੇ ਉਦੋਂ ਸਾਡੇ ਕੁਝ ਨੌਜਵਾਨਾਂ ਨੇ ਉਹ ਜਿਹੜਾ 500-700 ਵੰਡਿਆ ਸੀ, ਉਹ ਪਿੰਡ ਦੇ ਵਿੱਚ ਨਗਰ ਕੀਰਤਨ ਮੌਕੇ ਵੰਡਤਾ।
ਕਿ ਸਾਡੇ ਪਿੰਡ ਦੇ ਡੇਰਾ ਸਰਸੇ ਨਾਲ ਜੁੜੇ ਹੋਏ ਲੋਕ, ਹਾਲਾਂਕਿ ਸਾਡਾ ਸੁੱਖ ਨਾਲ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਪਰਿਵਾਰ ਜਾਂ ਸਾਡਾ ਆਪਦਾ ਜਿਹੜਾ 22-23 ਸਾਡੇ ਗਲੀ 'ਚ ਪੱਕੇ ਆਪਦੇ ਘਰ ਨੇ, ਪਰ ਉਹ ਚੜ੍ਹ ਕੇ ਆ ਗਏ ਤੇ ਪੂਰਾ ਜਾਣੀ ਕਿ ਉਹ ਗਲ ਪੈਣ ਤੱਕ ਜਾਣ। ਸਾਡਾ ਸਾਰਾ ਘਰ ਉਹਨਾਂ ਨੇ ਇੱਕ ਹਮਲੇ ਵਾਂਗੂ ਉਹਨਾਂ ਨੇ ਅਟੈਕ ਜਿਹਾ ਕੀਤਾ। ਚਲੋ ਅਸੀਂ ਉਹਨਾਂ ਨਾਲ ਜਿਵੇਂ ਨਜਿੱਠਣਾ ਸੀ ਨਜਿੱਠਿਆ, ਪਰ ਮੈਂ ਉਦੋਂ ਇਹ ਗੱਲਾਂ ਜਿਹਨੂੰ ਵੀ ਦੱਸਦਾ ਸੀ ਵੀ ਇਹ ਗਲ ਪੈਣਗੇ, ਇਹ ਲੜਾਈ ਕਰਨਗੇ, ਉਹਨਾਂ ਨੇ ਉਦਣ ਜਿੱਦਣ ਡੇਰਾ ਸਰਸੇ ਨੇ ਸਲਾਵਤਪੁਰੇ ਵਾਲਾ ਪੰਗਾ ਖੜਾ ਕਰਨ ਤੋਂ ਬਾਅਦ ਅਕਾਲੀ ਦਲ ਦੇ ਰਾਜ ਵਿੱਚ ਬਠਿੰਡੇ ਦੇ ਵਿੱਚ ਸੰਗਤਾਂ ਜਾ ਰਹੀਆਂ ਨੇ ਸਿਰਫ ਡੀਸੀ ਦਫ਼ਤਰ ਨੂੰ ਮੈਮੋਰੰਡਮ ਦੇਣ ਕਿ ਸਾਡੇ ਜੀ ਧਰਮ ਦੇ ਬਾਰੇ ਜਾਂ ਇਹ ਗਲਤ ਸਲਾਵਤਪੁਰੇ 'ਚ ਸਾਡਾ ਤੁਸੀਂ ਇਹ ਕੀਤਾ, ਜੋ ਵੀ ਉਹਦੇ ਅਖਬਾਰਾਂ 'ਚ ਛਪਿਆ ਸੀ ਇੱਕ ਦਿਨ ਪਹਿਲਾਂ, ਤੇ ਸਾਰੇ ਬਠਿੰਡੇ ਦੇ ਵਿੱਚ ਏਡੀ ਵੱਡੀ ਤਿਆਰੀ ਸੀ ਡੇਰਾ ਸਰਸੇ ਵਾਲਿਆਂ ਦੀ ਵੀ ਕੋਈ ਸਿੱਖ ਬਚਿਆ ਨਹੀਂ ਜਿਹਨੂੰ ਉੱਥੇ ਧੂ ਕੇ ਜੋ ਨਵੰਬਰ 84 'ਚ ਦਿੱਲੀ 'ਚ ਹੋਇਆ, ਇੱਥੇ ਬਠਿੰਡੇ 'ਚ ਉਦੋਂ ਵਾਪਰਿਆ। ਅਗਲੇ ਦਿਨ ਸਾਰੀ ਕੌਮ ਨੇ ਆਪਾਂ ਤਖਤ ਸ੍ਰੀ ਦਮਦਮਾ ਸਾਹਿਬ ਇਕੱਠ ਰੱਖਿਆ, ਉੱਥੋਂ ਫਿਰ ਸਲਾਵਤਪੁਰੇ ਨੂੰ ਚੜ੍ਹਾਈ ਕੀਤੀ, ਬੜਾ ਕੁਝ ਹੋਇਆ। ਪਰ ਉਦਣ ਇੱਕ ਗੱਲ ਸਮਝ ਲੱਗ ਰਹੀ ਸੀ ਵੀ ਇਹਦੇ ਮਗਰ ਦਿੱਲੀ ਅਤੇ ਚੰਡੀਗੜ੍ਹ ਯਾਨੀ ਕਿ ਬੀਜੇਪੀ ਵਾਲੇ ਤੇ ਪੰਜਾਬ ਦੇ ਅਕਾਲੀ ਭਰਾ ਸਾਡੇ ਨੀਲੀਆਂ ਪੱਗਾਂ ਵਾਲੇ ਉਹ ਨਾਲ ਨੇ। ਤੇ ਇਹ ਗੱਲ ਤੋਂ ਅੱਗੇ ਜਦੋਂ ਉਹਨਾਂ ਨੇ ਸਲਾਵਤਪੁਰੇ ਤੋਂ ਬਾਅਦ ਵਿੱਚ ਵੋਟਾਂ ਕਰਕੇ ਬਾਦਲ ਦਲੀਆਂ ਨੇ ਉਹਨਾਂ ਨਾਲ ਆੜੀ ਪਾਈ, ਉਹ ਸਾਰੀ ਕਰਤੂਤ ਸ਼ਰੇਆਮ ਸਾਰਿਆਂ ਦੇ ਸਾਹਮਣੇ ਆ। ਪਰ ਸਾਡੀ ਕੌਮ ਦਾ ਧਨ ਜਿਗਰਾ, ਜਿਹਦੇ ਵਿੱਚੋਂ ਅੱਜ ਵੀ 99% ਲੋਕਾਂ ਨੂੰ ਚੇਤੇ ਨਹੀਂ ਹੈਗਾ ਵੀ ਸਲਾਵਤਪੁਰੇ ਵਾਲਾ ਕੇਸ ਕਿੱਧਰ ਗਿਆ, ਕੀ ਬਣਿਆ ਸੀ, ਉਹਦਾ ਨਹੀਂ ਚੇਤੇ। ਹਾਲਾਂਕਿ ਇਸੇ ਪ੍ਰੋਗਰਾਮ 'ਚ ਆਪਾਂ ਉਹਦੇ ਬਾਰੇ ਗੱਲਾਂ ਕੀਤੀਆਂ ਹੋਈਆਂ ਨੇ। ਚਲੋ ਬਾਅਦ ਵਿੱਚ 1 ਜੂਨ 2015 ਨੂੰ ਬੁਰਜ ਜਵਾਹਰ ਕੇ ਤੋਂ ਪਾਵਨ ਸਰੂਪ ਬਾਦਲਕਿਆਂ ਦੇ ਰਾਜ ਵਿੱਚ ਚੱਕਿਆ ਜਾਂਦਾ। ਉਹਦੇ ਬਾਰੇ ਵਰਕੇ ਲਾ ਕੇ ਗੰਦੀਆਂ ਗਾਲਾਂ ਸਰਸੇ ਵਾਲੇ ਕੱਢਦੇ ਆ। ਉੱਥੇ ਸੰਗਤਾਂ ਜਿਹੜੀਆਂ ਨੇ ਉਹ ਪ੍ਰੋਟੈਸਟ ਕਰਦੀਆਂ ਨੇ। 4 ਜਾਂ 5 ਜੂਨ ਨੂੰ ਮੈਂ ਇੱਥੇ ਅੰਮ੍ਰਿਤਸਰ ਸੀ ਤੇ ਅਸੀਂ 4-5 ਸਿੰਘ ਸੀਗੇ, ਸਾਨੂੰ ਫੋਨ ਆਇਆ ਵੀ ਇੱਥੇ ਆਪਾਂ ਇਸ ਐਤਵਾਰ ਨੂੰ, ਜਿਹੜਾ ਵੀ ਉਹ 7-8 ਜੂਨ ਦਾ ਐਤਵਾਰ ਆ ਰਿਹਾ ਸੀਗਾ, ਬਈ ਇੱਕ ਆਪਾਂ ਇੱਥੇ ਪ੍ਰੋਟੈਸਟ ਕਰਨਾ, ਉੱਥੇ ਆਓ ਤੁਸੀਂ। ਤੇ ਉਦੋਂ 6 ਜੂਨ ਕਰਕੇ ਮੈਂ ਉਹਨਾਂ ਨੂੰ ਆਖਿਆ ਵੀ ਸਮਾਗਮ ਨੇਗੇ ਤੇ ਅਸੀਂ ਦੇਖ ਲਓ, ਤੁਸੀਂ ਜੇ ਸਾਡੇ ਵਗਰ ਸਰਦਾ ਸੀ ਇੱਧਰ ਕੰਮ ਕਰ ਲਈਏ। ਫਿਰ ਉਹ ਮੁੰਡਿਆਂ ਨੇ, ਸਿੰਘਾਂ ਨੇ ਸਾਡਿਆਂ ਨੇ ਕਿਹਾ ਵੀ ਅਸੀਂ ਇੱਧਰ ਸਾਰਦੇ ਹਾਂ। 1 ਜੂਨ ਤੋਂ ਜੁਲਾਈ, ਅਗਸਤ, ਸਤੰਬਰ, ਅਕਤੂਬਰ 4 ਮਹੀਨੇ ਸਿੱਖ ਕਲਪ ਕੇ ਮਰ ਗਏ। ਬਾਦਲ ਦਲ ਦਾ ਰਾਜ ਹੋਵੇ, ਇੱਕ ਵੀ ਸ਼੍ਰੋਮਣੀ ਕਮੇਟੀ ਦਾ ਮੈਂਬਰ, ਇੱਕ ਵੀ ਅਕਾਲੀ ਦਲ ਦਾ ਲੋਕਲ ਬੰਦਾ ਉਸ ਗੱਲ ਦੇ ਉਲਟਾ ਛੱਤਰ ਫੇਰਦੇ ਸੀ ਕਿ ਐਵੇਂ ਤੁਸੀਂ ਰੌਲਾ ਪਾਇਆ ਹੋਇਆ। ਸਰਸੇ ਵਾਲੇ ਕਹਿੰਦੇ ਸੀ ਸਾਡੀ ਜਿਹੜੀ ਫਿਲਮ ਆ ਇਹ ਜੇ ਤੁਸੀਂ ਰੋਕੀ, ਤੁਸੀਂ ਇਸ ਤਰ੍ਹਾਂ ਕਰ ਦਾਂਗੇ। ਤੇ ਉਦੋਂ ਪਾਵਨ ਸਰੂਪ ਲਈ ਤਾਂ ਕਦੇ ਨਹੀਂ ਦੇਖਿਆ ਹੈਗਾ ਕੋਈ ਪੁਲਸੀਆ ਲੱਭਦਾ ਫਿਰਦਾ ਸਿੱਖਾਂ ਨੂੰ ਸਮਝਾਉਂਦਾ। ਉਲਟਾ ਦੂਜੇ ਪਾਸੇ ਸਰਸੇ ਵਾਲੇ ਦੀ ਫਿਲਮ ਚਲਾਉਣ ਲਈ ਮੈਸੇਂਜਰ 2 ਜਿਹੜੀ ਫਿਲਮ ਸੀ ਉਹਦੀ ਮੈਸੇਂਜਰ ਆਫ ਗੋਡ ਪਤਾ ਨਹੀਂ 2, ਉਹ ਉੱਥੇ ਸਿਨੇਮਿਆਂ ਨੂੰ ਰਾਖੀ ਲਈ ਪੁਲਿਸ ਲਾਈ ਗਈ। ਕੁੱਲ ਮਿਲਾ ਕੇ ਬਾਦਲਕਿਆਂ ਨੇ ਜਿਵੇਂ ਡੇਰਾ ਸਰਸਾ ਨਾਲ ਯਾਰੀ ਪਾਈ, ਜਿਵੇਂ ਨਿਭਾਈ, ਉਹ ਅੱਜ ਤੱਕ ਜਿਵੇਂ ਟੂਟੇ ਸੇ ਵੀ ਟੂਟੇ ਨਾ ਜੇ ਜੋੜੀ, ਉਹ ਕੰਮ ਹੋਇਆ ਪਿਆ। ਤੋ ਅੱਜ ਦੀ ਤਰੀਕ ਵਿੱਚ ਵੀ ਡੇਰਾ ਸਰਸੇ ਦੇ ਖਿਲਾਫ ਇੱਕ ਸ਼ਬਦ ਉਹਨਾਂ ਨੇ ਬੋਲਿਆ ਨਹੀਂ, ਨਾ ਗਾਹਾਂ ਬੋਲਣਾ। ਇੱਥੇ ਅਕਾਲ ਤਖਤ ਤੇ ਮੰਨ ਕੇ ਫਿਰ ਮੁੱਕਰ ਚੁੱਕੇ ਆ। ਦੂਜਾ ਜਿਹੜਾ ਹੈ ਉਹ ਤੋਂ ਖਹਿੜਾ ਛਡਾਉਣ ਲਈ, ਉਹਦੇ ਤੋਂ ਜਦੋਂ ਕੋਈ ਆਸ ਨਾ ਰਹੀ, ਫਿਰ ਉਸ ਕੁੱਤੀ ਕਾਂਗਰਸ ਨੂੰ ਵੋਟਾਂ ਪਾਈਆਂ ਲੋਕਾਂ ਨੇ, ਜਿਹਨੇ ਸਾਡੇ ਧਰਮ ਨਾਲ 1947 ਤੋਂ ਕੋਈ ਕਸਰ ਛੱਡੀ ਨਹੀਂ ਤੇ 84 ਮੌਕੇ ਕਹਿਰ ਜਿਹੜਾ ਢਾਇਆ ਜਾਂ ਬਾਅਦ 'ਚ 15 ਸਾਲ ਸਾਡੇ ਤੇ ਜ਼ੁਲਮ ਕੀਤਾ, ਉਹਦੇ ਤੋਂ ਆਪਾਂ ਇਨਸਾਫ ਭਾਲਣ ਤੁਰ ਪਏ। ਉਹਨੇ ਵੀ ਆਪਣਾ 5 ਸਾਲ ਰੱਜ ਕੇ ਖਿੱਚਿਆ, ਬਰਗਾੜੀ ਮੋਰਚਾ ਲਾ ਕੇ ਬਹਿ ਗਏ। ਉਦਣ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਅਸੈਂਬਲੀ ਦੇ ਵਿੱਚ ਵਿਸ਼ੇਸ਼ ਇੱਕ ਇਜਲਾਸ ਸੱਦਿਆ ਸੀ। 2 ਇਜਲਾਸ ਨੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਆਪਦੇ ਅੱਡ-ਅੱਡ ਰਾਜ ਭਾਗ ਦੌਰਾਨ ਸੱਦੇ। ਦੋਨਾਂ ਨੂੰ ਚੇਤੇ ਰੱਖਣ ਦੀ ਸਾਡੀ ਕੌਮ ਦੀ ਲੋੜ ਆ, ਪਰ ਸਾਡੀ ਭੋਲੀ ਕੌਮ, ਚਾਹੇ ਕਹਿ ਲਓ ਚਾਹੇ ਕਮਲੀ ਕੌਮ ਕਹਿ ਲਓ, ਚੇਤੇ ਰੱਖਣ ਦੀ ਆਦਤ ਹੀ ਨਹੀਂ। ਪੰਜਾਬ ਦੇ ਵਿੱਚ ਜੋ ਕੁਝ ਵਾਪਰਿਆ 1978 ਤੋਂ, ਉਸ ਸਾਰੇ ਕਾਸੇ ਉੱਤੇ 1996-97 ਦੇ ਵਿੱਚ ਬਾਦਲਕਿਆਂ ਨੇ ਕਿਹਾ ਸੀ ਅਸੀਂ ਜਾਂਚ ਕਮਿਸ਼ਨ ਬਣਾਵਾਂਗੇ। ਉਹਦੇ ਤੋਂ ਭੱਜੇ, ਆਪਾਂ ਨਿੱਤ ਗੱਲ ਕਰਦੇ ਹਾਂ। ਪਰ ਕਾਂਗਰਸ ਦਾ ਰਾਜ 2002 ਚ ਆਇਆ ਤੇ 2000
7 ਤਿੱਕਰ 5 ਸਾਲ ਕੈਪਟਨ ਅਮਰਿੰਦਰ ਸਿੰਘ ਸੀਐਮ ਰਿਹਾ। ਜਦੋਂ ਉਹਨੇ ਦੇਖਿਆ ਵੀ ਬਾਦਲ ਕਿਆ ਨੇ ਤਾਂ ਇਹ ਕੰਮ ਕੀਤਾ ਨਹੀਂ, ਉਹਨੇ ਇਹਨਾਂ ਨੂੰ ਕਿਹਾ ਵੀ ਆਓ ਅਸੈਂਬਲੀ 'ਚ ਇੰਨੀ ਤਰੀਕ ਨੂੰ ਪੰਜਾਬ ਦੇ ਵਿੱਚ ਅੱਤਵਾਦ ਉੱਤੇ, ਜਿਹੜਾ ਅੱਤਵਾਦ ਹੀ ਕਹਿਣਾ ਸੀ ਉਹਨਾਂ ਨੇ, ਤਾਂ ਖਾੜਕੂਵਾਦ ਆਪਾਂ ਕਹਿੰਦੇ, ਉਹ ਤੇ ਬਹਿਸ ਕਰਨੀ ਹੈ। ਸਾਰਾ ਦਿਨ ਠੋਕ ਕੇ ਉਹਨੇ ਇਹਨਾਂ ਸਾਰਿਆਂ ਦਾ ਜਲੂਸ ਕੱਢਿਆ ਕਾਂਗਰਸ ਨੇ। ਜਿੰਨੇ ਆਹ ਕਾਂਗਰਸ ਦੇ ਵਿਧਾਇਕ ਨੇ ਜਿਨ੍ਹਾਂ ਦੇ ਖਿਲਾਫ ਸਾਡੀ ਕੌਮ ਦਾ ਇਹ ਰੋਸ ਆ ਕਿ ਇਹਨਾਂ ਨੇ ਸਾਡਾ ਘਾਣ ਕੀਤਾ ਕਰਵਾਇਆ, ਉਹ ਸਾਰੇ ਉੱਥੇ ਦੰਦੀਆਂ ਕੱਢਦੇ ਸੀ। ਤੇ ਬਾਦਲ ਦਲ ਵਾਲੇ ਸਮੇਤ ਵੱਡੇ ਬਾਦਲ ਦੇ ਇਹਨਾਂ ਤੋਂ ਕੋਈ ਗੱਲ ਦਾ ਜਵਾਬ ਨਹੀਂ ਦੇ ਹੋਇਆ। ਇਹਨਾਂ ਨੇ ਆਪਣੇ ਆਪ ਨੂੰ ਤੇ ਪੂਰੀ ਕੌਮ ਨੂੰ ਬੇਇੱਜ਼ਤ ਕਰਾਇਆ। ਜਿਨ੍ਹਾਂ ਨੂੰ ਸਾਡੇ ਬੰਦੇ ਇੱਥੇ ਕਹਿੰਦੇ ਜੀ ਇਹਨਾਂ ਵਰਗਾ ਬੰਦਾ ਹੀ ਵਧੀਆ ਕੋਈ ਨਹੀਂ, ਜਿੱਦਣ ਉੱਥੇ ਵਾਰੀ ਆਈ ਗੱਲ ਕਰਨ ਦੀ, ਉੱਥੇ ਇਹਨਾਂ ਤੋਂ ਗੱਲ ਨਹੀਂ ਹੋਈ। ਕੀ ਵਾਕਿਆ ਹੀ ਸਿੱਖ ਦੋਸ਼ੀ ਨੇ? ਵਾਕਿਆ ਹੀ ਅਕਾਲੀ ਦਲ ਪੀੜਤ ਤੱਕ ਅਕਾਲੀ ਦਲ ਅਪਰਾਧੀ ਆ? ਔਰ ਉਸ ਦਿਨ ਦੀ ਬਹਿਸ ਦੇ ਬਾਰੇ ਜੇ ਤੁਸੀਂ ਕਿਸੇ ਨੂੰ ਚੇਤੇ ਆ ਜਾਂ ਨਹੀਂ ਚੇਤੇ ਤਾਂ ਅਖਬਾਰਾਂ ਕਿਤਾਬਾਂ ਪੁਰਾਣੀਆਂ ਕਦੇ ਫੋਲ ਲਿਓ, ਕਿਤੇ ਮਿਲ ਜੂ ਵੀ। ਉਦਣ ਜਿੱਦਣ ਅਸੈਂਬਲੀ 'ਚ ਬਹਿਸ ਹੋਈ ਸੀ ਅੱਤਵਾਦ ਉੱਤੇ, ਬਹਿਸ ਜਿਹਨੂੰ ਕਿਹਾ, ਉਦਣ ਕਿਵੇਂ ਇਹਨਾਂ ਨੂੰ ਕੋਈ ਗੱਲ ਨਹੀਂ ਆਈ ਤੇ ਕਾਂਗਰਸ ਵਾਲੇ ਛਾਏ ਪਏ ਸੀ। ਹੁਣ ਜਿੱਦਣ ਬਰਗਾੜੀ ਮੋਰਚਾ ਲੱਗਿਆ ਹੋਇਆ ਸੀ, ਉਦਣ ਬੇਅਦਬੀਆਂ ਦੇ ਉੱਤੇ ਬਹਿਸ ਕਰਾਈ ਫਿਰ ਕੈਪਟਨ ਨੇ। ਇਹਨਾਂ ਦੇ ਉਹ ਛੱਤਰ ਫੇਰਿਆ ਵੀ ਉਹ ਟੁੱਚਲ ਜੇ ਕਾਂਗਰਸੀ ਜਿਨ੍ਹਾਂ ਨੂੰ ਆਪਾਂ ਸਦਾ ਨਫ਼ਰਤ ਕਰਨੀ ਚਾਹੀਦੀ ਆ, ਉਹ ਇਹਨਾਂ ਨੂੰ ਜਲੀਲ ਕਰਦੇ ਰਹੇ ਤੇ ਇਹਨਾਂ ਨੂੰ ਰੱਜ ਕੇ ਉਹਨਾਂ ਨੇ ਬੇਇੱਜ਼ਤ ਕੀਤਾ ਤੇ ਇਹਨਾਂ ਨੂੰ ਦੱਸਿਆ ਕਿ ਤੁਹਾਡੇ ਪੱਲੇ ਕੁਝ ਨਹੀਂ। ਪੰਜਾਬ ਦੀ ਧਰਤੀ ਉੱਤੇ ਅਕਾਲੀ ਦਲ ਦਾ ਝੰਡਾ ਬੁਲੰਦ ਰਹਿਣਾ ਚਾਹੀਦਾ। ਅਕਾਲੀ ਦਲ ਹਮੇਸ਼ਾ ਸੱਚਾ ਹੋਣਾ ਚਾਹੀਦਾ, ਪਰ ਹਮੇਸ਼ਾ ਕਾਂਗਰਸ ਸੱਚਾ ਹੋ ਕੇ ਨਿਕਲਦੀ ਹੈ। ਤੇ ਫਿਰ ਇਹ ਕਹਿੰਦੇ ਆ ਵੀ ਲੋਕ ਜੀ ਕਾਂਗਰਸ ਨੂੰ ਸੱਤਾ ਦਿੰਦੇ ਆ, ਕਾਂਗਰਸ ਨੂੰ ਵੋਟਾਂ ਪਾਉਂਦੇ ਆ। ਅਸਲ ਵਿੱਚ ਜਦੋਂ ਇਹਨਾਂ ਕੋਲੇ ਰਾਜ ਆਉਂਦਾ 1997 ਦੇ ਵਿੱਚ ਲੋਕਾਂ ਦੀ ਭਿਆਂ ਹੋਈ ਪਈ ਸੀ। ਲੋਕਾਂ ਨੇ ਦੁਖੀ ਹੋ ਕੇ ਇਹਨਾਂ ਨੂੰ ਕਾਂਗਰਸ ਤੋਂ, ਜਦੋਂ ਬੇਅੰਤਾ ਮਰ ਚੁੱਕਿਆ ਸੀ, ਭੱਠੜ ਤੇ ਹਰਚਰਨ ਬਰਾੜ ਨੇ ਕੁਝ ਕੀਤਾ ਨਾ, ਤੇ ਇਹਨਾਂ ਨੂੰ ਕਿ ਸੱਤਾ ਦਿੱਤੀ। ਇਹਨਾਂ ਨੇ 5 ਸਾਲ ਉਹ ਕੁੱਤੇ ਖਾਣੀ ਕੀਤੀ ਪੰਜਾਬ ਨਾਲ ਕਿ ਲੋਕ ਮੁੱਠੀਆਂ 'ਚ ਧੁੱਕੀ ਬੈਠੇ ਸੀ ਵੀ ਕਾਂਗਰਸ ਜਿਤਾਉਣੀ ਹੈ। ਅੱਜ ਜਿਹੜਾ ਵਿਰਸਾ ਸਿੰਘ ਬਲਟੋਹਾ ਤੇ ਹੋਰ ਕਈ ਬੜੀਆਂ ਜਵਲੀਆਂ ਮਾਰਦੇ ਆ ਕਿ ਤੁਸੀਂ ਜੀ ਪੰਜਾਬ 'ਚ ਕਾਂਗਰਸ ਲੈ ਆਂਦੀ। ਕਾਂਗਰਸ ਲੈ ਕੇ ਨਹੀਂ ਆਂਦੀ। ਕਾਂਗਰਸ ਲੈ ਕੇ ਆਉਣ ਦਾ ਆਧਾਰ ਤਿਆਰ ਕੀਤਾ ਬਾਦਲ ਤੇ ਉਹਦੀ ਸੈਨਾ ਨੇ। ਲੋਕਾਂ ਨੂੰ ਜਲੀਲ ਹੀ ਇਹਨਾਂ ਕੀਤਾ ਵੀ ਲੋਕ ਕਹਿੰਦੇ ਤੁਹਾਡੇ ਨਾਲ ਤਾਂ ਕਾਂਗਰਸ ਚੰਗੀ ਹੈ। ਫਿਰ ਬੇਅਦਬੀਆਂ ਮੌਕੇ ਜਦੋਂ ਬਰਗਾੜੀ ਤੇ ਬਹਿਬਲ ਕਾਂਡ ਵਾਪਰੇ ਆ, ਇਹਨਾਂ ਕੋਲ 1.5 ਸਾਲ ਬਚਦਾ ਸੀ। 2017 ਚ ਫਰਵਰੀ ਚ ਇਲੈਕਸ਼ਨਾਂ ਹੋਣੀਆਂ ਸੀ ਤੇ ਇਹਨਾਂ ਕੋਲ ਬਰਗਾੜੀ ਤੋਂ 2 ਸਾਲ ਜਾਂ 1.5 ਸਾਲ ਤੱਕ ਕੀ ਜਿਹਨੇ ਕੰਮ ਕਰਨਾ ਹੋਵੇ 3 ਮਹੀਨੇ ਬਹੁਤ ਹੁੰਦੇ। ਜੇਕਰ ਬਹਿਬਲ ਤੋਂ ਬਾਅਦ ਵੀ ਇਹ ਬੰਦੇ ਦੇ ਪੁੱਤ ਬਣ ਕੇ ਕੰਮ ਕਰਦੇ, ਪੰਥ ਨਾਲ ਨਿਭਾਉਣ ਦੀ ਸੋਚਦੇ, ਤਾਂ ਬਾਤਾਂ ਹੀ ਕੁਝ ਹੋਰ ਹੋਣੀਆਂ ਸੀ। ਉਦੋਂ ਸਾਨੂੰ ਸਾਰਿਆਂ ਨੂੰ ਲੱਗਣ ਲਾਤਾ ਕਿ ਬਾਦਲ ਦਲ ਤਾਂ ਜੀ ਬਹੁਤ ਫਸਿਆ ਹੋਇਆ, ਬੀਜੇਪੀ ਨੇ ਇਹਨਾਂ ਨੂੰ ਮਤਲਬ ਕਿ ਠੋਕਿਆ ਹੋਇਆ ਵਾ, ਨਹੀਂ ਤਾਂ ਇਹ ਕਰ ਦੇਣ ਕੁਛ। ਪਰ ਹੁਣ ਸਾਰੀ ਗੱਲ ਸਪਸ਼ਟ ਹੋ ਚੁੱਕੀ ਆ। ਮੋਦੀ ਨੇ, ਅਮਿਤ ਸ਼ਾਹ ਨੇ, ਪੰਜਾਬ ਦੇ ਬੀਜੇਪੀ ਦੇ ਸਾਰੇ ਲੀਡਰਾਂ ਨੇ ਇਹ ਕਿਹਾ ਆ ਕਿ ਬਿਲਕੁਲ ਬਰਗਾੜੀ ਬਹਿਬਲ ਜਾਂ ਡੇਰਾ ਸਰਸੇ ਵਾਲੇ ਮਸਲੇ ਤੇ ਇਹਨਾਂ ਨੇ ਸਾਡੀ ਕੋਈ ਗੱਲ ਨਹੀਂ ਕਦੇ ਸੁਣੀ ਮੰਨੀ। ਇਹਨਾਂ ਨੇ ਆਪ ਦੇ ਫੈਸਲੇ ਆਪ ਕੀਤੇ ਆ। ਸਮੇਤ ਸੈਣੀ ਤੇ ਹੋਰ ਬੁੱਚੜਾਂ ਨੂੰ ਜਿਨ੍ਹਾਂ ਨੇ ਪੰਜਾਬ 'ਚ ਘਾਣ ਕੀਤਾ, ਉਹ ਬੀਜੇਪੀ ਵਾਲੇ ਕਹਿੰਦੇ ਆ ਵੀ ਅਸੀਂ ਤਾਂ ਇਹ ਸੋਚ ਕੇ ਇਹਨਾਂ ਨਾਲ ਸਾਂਝ ਪਾਈ ਸੀ ਵੀ ਸਿੱਖਾਂ ਨੂੰ ਸੰਤੁਸ਼ਟ ਕਰਕੇ ਤੇ ਅਸੀਂ ਹਿੰਦੂ ਵੋਟ ਲੈ ਲਿਆ ਕਰਾਂਗੇ। ਇਹ ਸਿੱਖਾਂ ਦੀ ਵੋਟ, ਜਿਹੜੀ ਵੀ ਗੱਲ ਨਾਲ ਜਿਹੜਾ ਕੁਝ ਵੀ ਕਹਿ ਕੇ ਕਾਂਗਰਸ ਦੇ ਖਿਲਾਫ ਕਰਕੇ ਵੋਟ ਲੈਣੀ ਆ ਸਿੱਖਾਂ ਦੀ, ਉਹ ਲੈ ਕੇ ਅਸੀਂ ਪੰਜਾਬ 'ਚ ਸਦਾ ਰਾਜ ਕਰਾਂਗੇ, ਅਕਾਲੀ ਭਾਜਪਾ ਗੱਠਜੋੜ। ਪਰ ਇਹਨਾਂ ਨੇ ਜੋ ਕੀਤਾ ਉਹਦੇ ਨਾਲ ਕਾਂਗਰਸ ਨਾਲੋਂ ਵੀ ਭੈੜਾ ਬਣ ਕੇ ਦਿਖਾਉਣ ਤੁਰ ਪਏ। ਖੈਰ ਨਤੀਜਾ ਕੀ ਨਿਕਲਿਆ ਕਿ 2017 ਵਿੱਚ ਸਾਰਿਆਂ ਨੂੰ ਪਤਾ ਸੀ ਵੀ ਇਹ ਹਾਰਨਗੇ, ਹਾਰੇ ਅਗਲੇ। ਹੁਣ 2022 ਆ ਗਿਆ। 2022 ਵਿੱਚ ਲੋਕਾਂ ਨੂੰ ਲੱਗਿਆ ਵੀ ਜਿਹੜਾ ਚੰਦ ਚਾੜਨਾ ਸੀ ਕੈਪਟਨ ਅਮਰਿੰਦਰ ਸਿੰਘ ਨੇ, ਉਹਨੇ ਵੀ ਕੁਝ ਨਹੀਂ ਕੀਤਾ। ਚਲੋ ਹੁਣ ਆਪਾਂ ਆਮ ਆਦਮੀ ਪਾਰਟੀ ਲਿਆਉਂਦੇ ਹਾਂ। ਆਮ ਆਦਮੀ ਪਾਰਟੀ ਨੇ 5 ਸਾਲ ਆਪਾਂ ਨੂੰ ਰੱਜ ਕੇ ਉੱਲੂ ਬਣਾਇਆ ਤੇ ਹੁਣ ਵੀ ਉੱਲੂ ਬਣਾਉਣ ਦਾ ਦੂਜਾ ਐਪੀਸੋਡ ਚੱਲ ਰਿਹਾ ਵੀ ਅਸੀਂ ਦੇਖੋ ਜੀ ਬਾਦਲ ਨੂੰ ਸੱਦ ਲਿਆ, ਸੁਖਬੀਰ ਨੂੰ ਅਸੀਂ ਆਹ ਕਰ ਲਿਆ, ਉਹ ਕਰ ਲਿਆ। ਪਰ ਅਸਲ ਵਿੱਚ ਇਹ ਸ਼ੋਸ਼ੇਬਾਜ਼ੀ ਹੈ। ਅੱਜ ਬਾਹਰ ਨਿਕਲ ਕੇ
ਜਿਸ ਤਰੀਕੇ ਨਾਲ ਬਾਹਾਂ ਉਲਾਰ ਕੇ ਜਿਵੇਂ ਕੋਈ ਮੋਰਚਾ ਜਿੱਤ ਕੇ ਆਇਆ ਹੋਵੇ, ਸੁਖਬੀਰ ਜਿਵੇਂ ਉੱਥੇ ਜਵਲੀਆਂ ਮਾਰਨ ਲੱਗਿਆ ਹੋਇਆ ਸੀ, ਉਹ ਦੇਖ ਕੇ ਹਰੇਕ ਸਿੱਖ ਦਾ ਵੀ ਪਹਿਲੋਂ ਆਈ ਸੋਚ ਲਾ ਵੀ ਕਿਹੋ ਜਿਹੇ ਕੇਸ ਵਿੱਚ ਤੂੰ ਪੇਸ਼ੀਆਂ ਭੁਗਤਦਾ ਫਿਰਦਾ। ਸੋ ਅੱਜ ਇਹ ਡਰਾਮੇ ਦਾ ਇੱਕ ਚੈਪਟਰ ਜਿਹੜਾ ਹੈਗਾ ਹੋਰ ਹੋ ਗਿਆ। ਜੇਕਰ ਆਉਣ ਵਾਲੇ ਦਿਨਾਂ 'ਚ ਸੁਖਬੀਰ ਨੂੰ ਉਹ ਫੜ ਵੀ ਲਵੇ ਵੀ ਜੇਲ੍ਹ ਪਾਤਾ ਜੀ, ਤਾਂ ਜਿਹੜੇ ਸਾਡੇ ਲੋਕ ਨੇ ਉਹ ਇਹਨੂੰ ਕਿਵੇਂ ਲੈਂਦੇ ਆ, ਉਹ ਤਾਂ ਵਾਹਿਗੁਰੂ ਜਾਣੇ ਵੀ ਖੁਸ਼ ਹੁੰਦੇ ਆ ਜਾਂ ਕੀ ਹੋਣਾ, ਪਰ ਇਹ ਚੋਂ ਨਿਕਲਣਾ ਕੁਛ ਨਹੀਂ। ਵੈਸੇ ਵੀ ਲੋਕਾਂ ਨੇ ਬਾਦਲ ਕਿਆ ਨੂੰ ਜਿਵੇਂ ਖੂੰਜੇ ਲਾਇਆ ਹੋਇਆ, ਪੱਲੇ ਉਹਨਾਂ ਦੇ ਕੁਛ ਨਹੀਂ। ਉਲਟਾ ਹੁਣ ਤਾਂ ਇਹ ਹਾਲਾਤ ਨੇ ਕਿ ਜੇ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖਤ ਸਾਹਿਬ ਵੱਲੋਂ ਪੰਥਕ ਹਿੱਤ ਵਿੱਚ ਕੁਝ ਵੀ ਕੀਤਾ ਜਾਂਦਾ ਤੇ ਲੋਕਾਂ ਨੂੰ ਜੇ ਇਹ ਲੱਗੇ ਕਿ ਇਹ ਇੰਨਾ ਵਧੀਆ ਕੰਮ ਆ, ਇਹਦੇ ਨਾਲ ਜੇ ਲੋਕਾਂ ਨੂੰ ਫੀਲ ਹੋ ਜੇ ਮਾੜਾ ਜਿਹਾ ਕਿ ਕਿਤੇ ਬਾਦਲ ਕਿਆਂ ਦੇ ਪੈਰ ਨਾ ਲੱਗਣ ਲੱਗ ਜਾਣ ਇਸ ਗੱਲ ਨਾਲ, ਲੋਕ ਉਸੇ ਵੇਲੇ ਉਹਦੇ ਖਿਲਾਫ ਹੋ ਜਾਂਦੇ ਆ। ਜਿਹੜਾ ਏਡਾ ਵੱਡਾ ਕੰਮ ਕੀਤਾ ਹੈ ਬਈ ਸ਼ਹੀਦੀ ਪੱਤਣ ਐਲਾਨਿਆ ਤੇ ਸਾਰੇ ਪੰਜਾਬ ਦੀ ਕਤਲੋਗਾਰਤ ਦਾ ਡਾਟਾ ਤਿਆਰ ਕਰਨ ਦੇ ਲਈ ਅਕਾਲ ਤਖਤ ਜਥੇਦਾਰ ਨੇ ਗੱਲ ਕੀਤੀ, ਜਿਹੜੀ ਅਰਦਾਸ ਕੀਤੀ, ਜਿਹੜੇ ਲੋਕਾਂ ਨੂੰ ਇਹ ਲੱਗਿਆ ਕਿ ਇਹਦਾ ਕਿਤੇ ਬਾਦਲ ਕਿਆਂ ਨੂੰ ਤਾਂ ਨਹੀਂ ਕੋਈ ਫਾਇਦਾ ਹੋ ਜੂ, ਉਹ ਵੀ ਹੁਣ ਨੈਗੇਟਿਵ ਕਮੈਂਟ ਜਾਨੀ ਕਿ ਇਸ ਗੱਲ ਤੇ ਕਰਨ ਲੱਗ ਪਏ ਨੇ। ਮਤਲਬ ਕਿ ਮੈਂ ਇਹ ਸੋਚ ਰਿਹਾ ਸੀ ਵੀ ਅੱਜ ਦੀ ਤਰੀਕ ਵਿੱਚ ਤਾਂ ਇਹ ਗੱਲ ਬਣੀ ਹੋਈ ਆ ਬਾਦਲ ਕਿਆਂ ਦੇ ਖਿਲਾਫ ਨਫ਼ਰਤ ਇੰਨੀ ਜ਼ਿਆਦਾ ਵੀ ਜੇਕਰ ਕੋਈ ਹੋਰ ਗੱਲ ਵੀ ਹੋਵੇ ਤਾਂ ਲੋਕਾਂ ਨੂੰ ਜੇ ਲੱਗੇ ਵੀ ਬਾਦਲ, ਉਹ ਫਿਰ ਇਹਨੂੰ ਉਸ ਗੱਲ ਦੇ ਉਲਟ ਹੋ ਜਾਂਦੇ। ਖੈਰ, ਇਸ ਗੱਲ ਤੋਂ ਦੂਜਾ ਜਿਹੜਾ ਨੁਕਤਾ ਉਹ ਹੈ ਕਿ RSS ਨੇ ਸਾਡੀ ਚੰਡੀਗੜ੍ਹ ਦੀ ਯੂਨੀਵਰਸਿਟੀ ਦੇ ਵਿੱਚ ਪੂਰਾ ਆਪਣਾ ਦਬਦਬਾ ਕਾਇਮ ਕਰਨ ਦੇ ਲਈ ਬਹੁਤ ਯਤਨ ਕੀਤੇ ਆ ਤੇ ਸਾਡੇ ਉੱਥੇ ਜਿਹੜੇ ਨੌਜਵਾਨ ਆ ਉਹ ਇਹਦੇ ਖਿਲਾਫ ਲੜਾਈ ਲੜ ਰਹੇ ਨੇ ਆਪ ਦੇ ਸਿਰ ਤੇ। ਕਿਸੇ ਪੰਜਾਬ ਦੇ ਆਗੂ ਦੀ, ਕਿਸੇ ਜਥੇਬੰਦੀ ਦੀ ਉਹਨਾਂ ਨੂੰ ਕੋਈ ਹਮਾਇਤ ਨਹੀਂ। ਸੱਥ ਜਥੇਬੰਦੀ ਵਾਲੇ ਸਾਡੇ ਜਿਹੜੇ ਭਰਾ ਨੇ ਉਸ ਲੜਾਈ ਦੇ ਵਿੱਚ ਮੋਢੀ ਜਰਨੈਲ ਵਾਂਗੂ, ਤੇ ਕੱਲ ਵੀ ਟੱਕਰ ਹੋਈ, ਅੱਜ ਵੀ ਉੱਥੇ ਬਹੁਤ ਖੜਕਾ ਦੜਕਾ ਹੋਇਆ। ਸਾਡੀਆਂ ਬੱਚੀਆਂ, ਸਾਡੀਆਂ ਭੈਣਾਂ ਨੂੰ, ਨੌਜਵਾਨ ਮੁੰਡਿਆਂ ਨੂੰ ਪੁਲਿਸ ਵਾਲਿਆਂ ਨੇ ਬਹੁਤ ਉੱਥੇ ਜਿਹੜਾ ਮਾੜਾ ਕੀਤਾ ਹੈ। ਅੱਜ ਸਾਰਾ ਦਿਨ ਉੱਥੇ ਝੜਪਾਂ ਹੁੰਦੀਆਂ ਰਹੀਆਂ ਨੇ। ਸੋ ਪੰਜਾਬ ਦੀ, ਪੰਥ ਦੀ, ਕੌਮ ਦੀ ਇੱਕ ਇਹ ਨਵੇਂ ਤਰ੍ਹਾਂ ਦੀ ਲੜਾਈ ਆ ਜਿਹਦੇ ਵਿੱਚ ਫਿਜ਼ੀਕਲ ਤੇ ਵਿਚਾਰਧਾਰਕ ਤੌਰ ਤੇ ਮਨੂਵਾਦ, ਬ੍ਰਾਹਮਣਵਾਦ ਤੇ ਝੰਡੇ ਚੱਕੀ ਫਿਰਦੇ, ਪੰਜਾਬ ਦੀ ਹਿੱਕ ਉੱਤੇ ਉਹ ਝੰਡਾ ਗੱਡਣ ਨੂੰ ਫਿਰਦੇ ਦਿੱਲੀ ਦੇ ਜਿਹੜੇ ਪਾਲੇ ਹੋਏ ਬੰਦੇ ਨੇ, ਉਹਨਾਂ ਨਾਲ ਸਾਡੇ ਨੌਜਵਾਨ ਇੱਕ ਜੰਗ ਲੜ ਰਹੇ ਨੇ। ਅੱਜ ਜਿਹੜਾ ਮੋਰਚਾ ਨੀਟ ਪ੍ਰੀਖਿਆ ਦੇ ਕਰਕੇ ਗੜਬੜ ਹੋਈ ਤੇ ਉਹਦੇ ਲਈ ਜ਼ਿੰਮੇਵਾਰ ਧਰਮਿੰਦਰ ਪ੍ਰਧਾਨ ਜਿਹੜਾ, ਉਹਦੇ ਕਹਿੰਦੇ ਵੀ ਉਹਨੂੰ ਕਰੋ ਜੀ, ਉਹਦੇ ਤੋਂ ਹਟਾਓ, ਮੋਦੀ ਸਰਕਾਰ ਉਹਦੀ ਹਮਾਇਤ 'ਚ ਡਟੀ ਰਹੀ। ਉਹ ਮੋਰਚਾ ਲੱਗਿਆ ਹੋਇਆ ਜਿਹਦੇ 'ਚ ਕਾਕਰੋਚ ਜਨਤਾ ਪਾਰਟੀ ਬਣਾ ਲਈ। ਕਾਕਰੋਚ ਸਾਡੀ ਕੌਮ ਨੂੰ ਪਸੰਦ ਨਾ ਆਉਣਾ ਸੀ ਤੇ ਏਜੰਡਾ ਵੀ ਨਾ ਤਾਂ ਕੋਈ ਪੰਥਕ ਆ ਨਾ ਕੋਈ ਪੰਜਾਬ ਦਾ, ਉਵੇਂ ਏਜੰਡਾ ਸਾਰੇ ਦਾ ਵਿਦਿਆਰਥੀ ਜਾਂ ਜਿਹੜੇ ਲੋਕਾਂ ਨੇ ਨੀਟ ਦੀ ਪ੍ਰੀਖਿਆ ਦੇਣੀ ਆ ਉਹਨਾਂ ਨਾਲ ਸੰਬੰਧਿਤ ਹੋਣ ਕਰਕੇ ਇਸ ਕਾਕਰੋਚ ਜਨਤਾ ਪਾਰਟੀ ਨੂੰ ਪੰਜਾਬ ਨੇ ਇੱਕ ਸੀਮਤ ਜੀ ਹਮਾਇਤ ਦਿੱਤੀ ਸੀ। ਜਦੋਂ ਇੱਥੇ ਅੰਮ੍ਰਿਤਸਰ ਵੀ ਉਹ ਆਇਆ ਸੀ, ਜਿਹੜਾ ਵੀ ਅਭਿਜੀਤ ਦੀਪਕੇ ਉਹਦਾ ਹੈ, ਉਹਨਾਂ ਨੇ ਜਿਹੜਾ ਇਹ ਮੋਰਚਾ ਸ਼ੁਰੂ ਕੀਤਾ ਹੈ, ਉੱਥੇ ਕਈ ਜਿਹੜੀਆਂ ਇਹੋ ਜਿਹੀਆਂ ਸਮਾਜਿਕ ਹਸਤੀਆਂ ਨੇ ਸਾਰੇ ਭਾਰਤ ਪੱਧਰ ਦੀਆਂ, ਸੋਨਮ ਵਾਂਗਚੁਕ ਜਾਂ ਹੋਰ ਉੱਥੇ ਪਹੁੰਚਦੇ ਆ, ਜਿਨ੍ਹਾਂ ਵਿੱਚੋਂ ਸੋਨਮ ਵਾਂਗਚੁਕ ਨੂੰ ਕੱਲ ਚੱਕ ਕੇ ਲੈ ਗਏ, ਉੱਥੇ ਟੈਂਟ ਪਾੜ ਦਿੱਤੇ। ਅੱਜ ਡਾਂਗਾ ਚੱਲੀਆਂ, ਪਰ ਇਸ ਮੌਕੇ ਵੀ ਪਾਰਲੀਮੈਂਟ ਦੇ ਆਲੇ ਦੁਆਲੇ ਬਹੁਤ ਵੱਡੀ ਨੌਜਵਾਨਾਂ ਦੀ ਭੀੜ ਜਿਹੜੀ ਆ ਹੱਲਾ ਗੁੱਲਾ ਕਰ ਰਹੀ ਆ। ਉੱਥੇ ਫਾਇਰਿੰਗ ਹੋ ਜਾਵੇ, ਗੋਲੀ ਚੱਲ ਜਾਵੇ, ਜਾਣੀ ਕਿ ਜਾਂ ਕੋਈ ਹੋਰ ਵੱਡਾ ਕੁਛ ਵਾਪਰ ਜੇ, ਇਹ ਤਾਂ ਦੇਖਦਾ ਕੁਛ ਨਾ ਕੁਛ ਉੱਥੇ ਵੱਡਾ ਵਾਪਰੂਗਾ। ਪਰ ਇਹ ਸਾਰੀ ਮੂਵ ਦੇ ਮੌਕੇ ਜਿਹੜੀ ਆਪਾਂ ਗੱਲ ਕਰਨੀ ਆ, ਜਿਹੜਾ ਕੁਛ ਉੱਥੇ ਹੋ ਰਿਹਾ ਉਹਦਾ ਤੁਸੀਂ ਸਾਰਿਆਂ ਨੇ ਦੇਖ ਹੀ ਲੈਣਾ। ਮੈਂ ਇਸ ਗੱਲ ਤੇ ਇਹ ਮੈਨੂੰ ਚੰਗਾ ਲੱਗਿਆ ਕਿ ਦਿੱਲੀ ਤੋਂ ਲਗਾਤਾਰ ਚੀਕ ਝਾੜਾ ਪਾਇਆ ਜਾ ਰਿਹਾ ਕਿ ਜੀ ਪੰਜਾਬ ਨੇ ਜਾਂ ਸਿੱਖਾਂ ਨੇ ਸਾਡਾ ਉਵੇਂ ਸਾਥ ਨਹੀਂ ਦਿੱਤਾ ਜਿਵੇਂ ਅੱਗੇ ਦਿੰਦੇ ਆ, ਸਾਡਾ ਸਾਥ ਦਿਓ। ਹੁਣ ਮੈਂ ਇਹ ਚੇਤੇ ਕਰਾਉਣਾ ਚਾਹੁੰਦਾ ਕਿ ਜਦੋਂ ਕਿਸਾਨ ਸੰਘਰਸ਼ ਚੱਲਿਆ,
ਜਦੋਂ ਵਹਿਸ਼ੀ ਹਿੰਦੂ ਭੀੜਾਂ ਨੇ, ਭਗਵੇਂ ਬ੍ਰਿਗੇਡ ਨੇ ਸਾਡੇ ਲੋਕਾਂ ਤੇ ਹਮਲੇ ਕੀਤੇ, ਜਦੋਂ ਮੋਦੀ ਨੇ ਚੱਪੇ ਚੱਪੇ ਉੱਤੇ ਸੜਕਾਂ ਤੇ ਕਿੱਲ ਗੱਡ ਤੇ ਕੰਕਰੀਟ ਦੀਆਂ ਵੱਡੀਆਂ ਵੱਡੀਆਂ ਦੀਵਾਰਾਂ ਬਣਾਤੀਆਂ, ਜਿੱਥੇ ਸਾਡੇ ਲੋਕਾਂ ਦੇ ਟੈਂਟ ਗੱਡੇ ਸੀ ਉੱਥੇ ਤੱਕ ਸਾਡੀਆਂ ਧੀਆਂ ਭੈਣਾਂ ਤੱਕ ਅਟੈਕ ਕੀਤੇ, ਉਸ ਮੌਕੇ ਸਾਰਾ ਇੰਡੀਆ ਉਸ ਮੌਕੇ ਸਾਨੂੰ ਕੀ ਕਹਿੰਦੇ ਸੀ? ਇਹ ਖਾਲਿਸਤਾਨੀ ਨੇ, ਇਹ ISI ਦੇ ਬੰਦੇ। ਫਿਰ ਜਦੋਂ ਉੱਥੇ ਕਿਸਾਨ ਸੰਘਰਸ਼ ਮੌਕੇ ਨਿੱਕੀ ਜੀ ਵੀ ਕੋਈ ਗੱਲ ਵਾਪਰਦੀ ਰਹੀ, ਜਿਹੜੀ ਵੀ ਸ਼ਖਸੀਅਤ, ਚਾਹੇ ਉਹ ਦੀਪ ਸਿੱਧੂ ਆ ਤੇ ਚਾਹੇ ਕੋਈ ਹੋਰ, ਜਿਹਦਾ ਵੀ ਉੱਥੇ ਮਾੜਾ ਜਿਹਾ ਉੱਥੇ ਸਾਰੇ ਮੋਰਚੇ 'ਚ ਵਕਾਰ ਬਣਦਾ ਦਿਖਿਆ, ਆਧਾਰ ਬਣਦਾ ਦਿਖਿਆ, ਸਤਿਕਾਰ ਬਣਦਾ ਦਿਖਿਆ, ਉਹਦੇ ਖਿਲਾਫ ਜਿੰਨੀ ਨਫ਼ਰਤ ਭਰੀ ਅੰਦੋਲਨ ਦੇ ਦੌਰਾਨ ਚੱਲਦੀ ਰਹੀ ਆ ਸਾਰੀ ਕਾਰਵਾਈ, ਉਹ ਆਪਾਂ ਭੁੱਲੇ ਨਹੀਂ ਹੋਵਾਂਗੇ। ਆ ਜਿਹੜੇ ਅੱਜ ਨੀਟ ਵਾਲੇ ਨੇ, ਆ ਸਾਰੀ ਮੰਡੀਰ ਜਿਹੜੀ ਉੱਥੇ ਅੱਜ ਡਾਂਗਾ ਖਾਣ ਨੂੰ ਫਿਰਦੀ ਆ, ਉਹਨਾਂ ਦਾ ਮੁੱਦਾ ਜੋ ਮਰਜ਼ੀ ਕਰਨ, ਇਹਨਾਂ ਸਾਰਿਆਂ ਨੇ ਰੱਜ ਕੇ ਗੰਦ ਪਾਇਆ ਸੀ। ਇਹੀ ਸਾਰੀ ਭਾਰਤ ਮਾਤਾ ਦੀ ਉਹ ਜਮਾਤ ਆ ਜਿਹੜੀ ਆਪਣੇ ਖਿਲਾਫ ਲਿਖਦੀ ਬੋਲਦੀ ਹੈ। ਐਵੇਂ ਕਿਸੇ ਵਹਿਮ 'ਚ ਨਾ ਰਹੋ, ਇਹ ਲੋਕ ਸਾਰੇ ਦੇ ਸਾਰੇ ਸਾਡੇ ਖਿਲਾਫ ਨੇ, ਪਰ ਇਹਨਾਂ ਨੂੰ ਲੋੜ ਆ। ਇੱਥੇ ਮੈਂ ਇਤਿਹਾਸ ਦੀਆਂ ਕਿਤਾਬਾਂ ਰੱਖੀਆਂ ਹੋਈਆਂ ਨੇ। ਇੱਕ ਵਾਰੀ ਮੱਧ ਪ੍ਰਦੇਸ਼ ਜਾਂ ਹੈਦਰਾਬਾਦ ਵਾਲੇ ਪਾਸੇ ਕੋਈ ਘਟਨਾ ਵਾਪਰੀ, ਜਿੱਥੇ ਉੱਥੋਂ ਦੇ ਲੋਕਾਂ ਬਾਰੇ ਜਿਹੜੇ ਲੋਕ ਸੀ ਲੋਕਲ, ਉਹਨਾਂ ਦੇ ਜਦੋਂ ਡਾਂਗ ਫਿਰਨੀ ਸੀ ਤਾਂ ਉਹਨਾਂ ਨੂੰ ਲੀਡਰਾਂ ਨੂੰ ਲੱਗਿਆ, ਕਾਂਗਰਸਿਆਂ ਨੂੰ, ਵੀ ਇਹ ਸਾਡੇ ਇੱਥੇ ਲੋਕਲ ਬੰਦਿਆਂ ਤੋਂ ਨਹੀਂ ਝਾੜ ਝੱਲੀ ਜਾਣੀ। ਫਿਰ ਪੰਜਾਬ ਤੋਂ ਕਹਿੰਦੇ ਜੀ ਬੰਦੇ ਭੇਜੋ, ਤੇ ਸਾਡੇ ਲੰਡੂ ਲੀਡਰਾਂ ਨੇ ਪੰਜਾਬ ਤੋਂ ਸਿੱਖ ਭੇਜੇ ਵੀ ਜਾ ਕੇ ਉੱਥੇ ਉਹਨਾਂ ਦੀ ਥਾਂ ਤੇ ਕੁੱਟ ਖਾ ਕੇ ਆਓ। ਇੱਥੇ ਉਹ ਕਿਤਾਬ ਪਈ ਆ, ਮੈਂ ਕਈ ਵਾਰ ਦੇਖ ਕੇ ਪੜ੍ਹ ਕੇ ਹੱਸਦਾ ਹੁੰਨਾ ਵੀ ਸਾਨੂੰ ਆ ਵੀ ਇੱਕ ਡਿਊਟੀ ਮਿਲੀ ਸੀ ਵੀ ਸ਼ਾਂਤਮਈ ਮੋਰਚਾ। ਇਹ ਕੀ ਜਿਹੜਾ ਆਪਾਂ ਸ਼ਾਂਤਮਈ ਮੋਰਚੇ ਦੇ, ਕਈ ਸਾਡੇ ਬੜੇ ਗੋਗੇ ਗਾਉਂਦੇ ਆ ਵੀ ਸ਼ਾਂਤਮਈ ਰਹਿ ਕੇ ਬੜਾ ਕੀਤਾ, ਆ ਜਿਹੜਾ ਅੰਗਰੇਜ਼ਾਂ ਵੇਲੇ ਆਪਾਂ ਛਿੱਤਰ ਖਾ ਕੇ, ਪੱਗਾਂ ਲਹਾ ਕੇ, ਜਲੀਲ ਹੋ ਕੇ ਨਵੀਂ ਪਿਰਤ ਪਾਈ ਆ, ਇਹ ਕਿਹੜੇ ਗੁਰੂ ਨੇ ਦੱਸੀ ਸੀ? ਵੈਸੇ ਮੈਂ ਤਾਂ ਸਿੱਖ ਇਤਿਹਾਸ ਚੋਂ ਕਿਸੇ ਗੁਰੂ ਦਾ ਇਹੋ ਜਿਹਾ ਹੁਕਮ ਪੜ੍ਹਿਆ ਵੀ ਕਿਸੇ ਹਾਕਮ ਦੇ ਸਾਹਮਣੇ ਛਿੱਤਰ ਵਿਖਾ ਕੇ ਆਉਣੇ ਆ ਤੁਸੀਂ। ਖੈਰ, ਕਿਰਾਏ ਤੇ ਜਾਣਾ ਕਿਸੇ ਦੇ ਉਹੀ ਵੈਸੇ ਵੀ, ਚਲੋ ਜੀ ਤੁਹਾਡੇ ਥਾਂ ਤੇ ਅਸੀਂ ਕੁੱਟ ਖਾਣ ਆ ਜਾਾਂਗੇ, ਟਾਈਟਲ ਆ ਉਹਦਾ ਲੇਖ ਦਾ, ਵੀ ਫਿਰ ਸਿੱਖਾਂ ਨੂੰ ਉੱਥੇ ਕਿਰਾਏ ਦੇ ਗੁੰਡਿਆਂ ਨੂੰ ਸੱਦਿਆ ਗਿਆ ਵੀ ਆ ਕੇ ਛਿੱਤਰ ਖਾ ਲਓ ਸਾਡੇ ਲਈ। ਹੁਣ ਇਸ ਮੌਕੇ ਵੀ ਦਿੱਲੀ ਤੋਂ ਜਿਹੜਾ ਰੌਲਾ ਪਾਇਆ ਜਾ ਰਿਹਾ, ਉਹ ਪੰਜਾਬੀਆਂ ਨੂੰ ਵੰਗਾਰਿਆ ਜਾ ਰਿਹਾ ਵੀ ਆ ਜਾਓ ਭਾਈ, ਕੁੱਟ ਪੈਣੀ ਆ, ਹੁਣ ਤੁਸੀਂ ਆ ਜਾਓ। ਪਿਛਲੇ 15 ਦਿਨ ਤੋਂ ਸਤਲੁਜ ਫਿਲਮ ਦਾ ਜਿਹੜਾ ਮਸਲਾ ਉੱਠਿਆ, ਇੱਕ ਕੋਈ ਅਨੂ ਡਾਗਰ ਨਾਂ ਦੀ ਕੁੜੀ ਹੈ, ਉਹ ਜਾਟ ਬਰਾਦਰੀ ਦੀ ਕੁੜੀ ਹੈ ਡਾਗਰ, ਉਹ ਰੱਜ ਕੇ ਸਿੱਖਾਂ ਨੂੰ ਜਲੀਲ ਕਰ ਰਹੀ ਹੈ। ਉਹ ਸੰਤ ਭਿੰਡਰਾਂ ਵਾਲਿਆਂ ਦੇ ਖਿਲਾਫ ਬਹੁਤ ਹੀ ਨੀਚਤਾ ਭਰੀਆਂ ਗੱਲਾਂ ਕਰਦੀ ਹੈ। ਬਾਬੇ ਧੁੰਮੇ ਨੂੰ ਜਾਂ ਬਾਦਲ ਕਿਆਂ ਨੂੰ ਜਾਂ ਹੋਰ ਬਹੁਤ ਸਾਰੇ ਲੋਕਾਂ ਨੂੰ ਕੋਈ ਤਕਲੀਫ ਨਹੀਂ, ਪਰ ਜਿਹੜਾ ਵੀ ਬੰਦਾ ਉਹਨੂੰ ਸੋਸ਼ਲ ਮੀਡੀਆ ਤੇ ਦੇਖ ਲੈਂਦਾ, ਸੁਣ ਲੈਂਦਾ, ਉਹ ਸੜ ਕੇ ਕੋਲੇ ਹੋ ਜਾਂਦਾ। ਉਹ ਸੰਤ ਭਿੰਡਰਾਂ ਵਾਲਿਆਂ ਦੇ ਖਿਲਾਫ ਤਾਂ ਕੀ, ਉਹ ਪੂਰੀ ਕੌਮ ਦੇ ਖਿਲਾਫ, ਇੱਥੋਂ ਤੱਕ ਕਿ ਭਾਈ ਜਸਵੰਤ ਸਿੰਘ ਜੀ ਖਾਲੜਾ ਸਮੇਤ ਸਾਰੇ ਸ਼ਹੀਦਾਂ ਦੇ ਖਿਲਾਫ ਜੋ ਉਹ ਨੀਚਤਾ ਦਿਖਾ ਰਹੀ ਹੈ, ਉਹਦੇ ਬਾਰੇ ਆ ਜਿਹੜੇ ਨੀਟ ਦਾ ਉੱਥੇ ਝੰਡਾ ਚੱਕੀ ਫਿਰਦੇ ਆ ਵੀ ਉਹਨੂੰ ਹਟਾਓ ਤੇ ਫਲਾਨਾ, ਇਹਨਾਂ ਚੋਂ ਕਦੇ ਕੋਈ ਬੋਲਦਾ ਦੇਖਿਆ ਤੁਸੀਂ? ਜਦੋਂ ਵੀ ਕਦੇ ਕੋਈ ਸਿੱਖਾਂ ਦੇ ਖਿਲਾਫ ਬੋਲਣਾ ਹੋਵੇ ਜਾਂ ਬੋਲ ਰਿਹਾ ਹੋਵੇ, ਸਿੱਖਾਂ ਨੂੰ ਜਲੀਲ ਕਰ ਰਿਹਾ ਹੋਵੇ, ਉਦੋਂ ਸਾਰਾ ਭਾਰਤ ਉਹਦੇ ਹੱਕ 'ਚ ਹੁੰਦਾ। ਆ ਜਿਹੜੀ ਅਨੂ ਡਾਗਰ ਆ, ਇਹਦੇ ਹੱਕ 'ਚ ਵੀ ਨੇ। ਸਾਡੀ ਕੌਮ ਦੇ ਨੌਜਵਾਨ, ਸਾਡੇ ਲੋਕ ਜਿਸ ਮੌਕੇ ਪੂਰੇ ਸੰਤਾਪ ਨਾਲ ਤਰਾਸ ਕਰ ਰਹੇ ਹੁੰਦੇ ਨੇ, ਉਦੋਂ ਆ ਜਿਹੜੇ ਨੀਟ ਵਾਲੇ ਰੌਲੇ 'ਚ ਖੜੇ ਆ ਨਾ, ਇਹ ਵੀ ਉੱਥੇ ਨਾਲ ਹੀ ਹੁੰਦੇ ਜੀ। ਮਤਲਬ ਕਿ ਕਿਸਾਨ ਸੰਘਰਸ਼ ਤੋਂ ਲੈ ਕੇ ਅੱਜ ਤੱਕ ਜੇ ਸਾਨੂੰ ਇੰਨੀ ਕੁ ਅਕਲ ਨਹੀਂ ਆਈ, ਸੋਸ਼ਲ ਮੀਡੀਆ ਦਾ ਜ਼ਮਾਨਾ, ਜੇ ਇੰਨੀ ਕੁ ਅਕਲ ਨਹੀਂ ਆਈ ਕਿ ਯਾਰ ਜਦੋਂ ਸਾਡੀ ਕੋਈ ਗੱਲ ਹੁੰਦੀ ਆ, ਉਦੋਂ ਪੂਰਾ ਇੰਡੀਆ ਇਕਜੁੱਟ ਸਾਡੇ ਖਿਲਾਫ ਲੱਗਿਆ ਹੁੰਦਾ, ਤੇ ਅਸੀਂ ਫਿਰ ਇੰਨੀ ਕੁ ਤਾਂ ਸੋਚ ਲਈਏ ਗੱਲ ਨੂੰ। ਪਰ ਸਾਡੇ ਬੰਦਿਆਂ ਚੋਂ ਫਿਰ ਵੀ ਕੁਝ ਬੰਦੇ ਉੱਥੇ ਗਏ ਨੇ। ਜਿਹੜੇ ਬੰਦੇ ਉੱਥੇ ਗਏ ਨੇ,
ਜੇਕਰ ਉਹਨਾਂ ਨਾਲ ਕੁਝ ਉੱਥੇ ਮਾੜਾ ਚੰਗਾ ਵਾਪਰ ਜੇ, ਫਿਰ ਉਹ ਭਾਰਤ ਮਾਤਾ ਦੇ ਪੁੱਤ ਨੇ ਜੀ, ਉਹਦਾ ਸਾਨੂੰ ਕੋਈ ਅਫਸੋਸ ਕਰਨਾ ਚਾਹੀਦਾ। ਜਿਹੜੇ ਲੋਕ ਉਸ ਭਾਰਤ ਨਾਲ ਖੜੇ ਆ, ਜਿਹੜਾ ਸਾਡੀ ਪੱਗ ਲਾਉਣ ਨੂੰ ਫਿਰਦਾ, ਲਾ ਹੀ ਦਿੱਤੀ, ਜਿਹੜਾ ਸਾਡੇ ਕਤਲੇਆਮ ਦਾ ਸਾਡੇ ਖਿਲਾਫ ਦੁਨੀਆ ਭਰ ਦੇ ਵਿੱਚ ਕਿਰਾਏ ਤੇ ਬੰਦੇ ਭੇਜੇ ਹੋਏ ਨੇ ਵੀ ਉੱਥੇ ਸਿੱਖਾਂ ਦਾ ਜਲੂਸ ਕੱਢੋ। ਕੈਨੇਡਾ ਅਮਰੀਕਾ ਵਰਗੇ ਮੁਲਕ ਜਿਹੜੇ ਆ ਉਹ ਕਹਿ ਰਹੇ ਨੇ ਵੀ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਰੱਖ ਕੇ ਬੰਦੇ ਉਹਨਾਂ ਤੋਂ ਸਿੱਖਾਂ ਦੇ ਪੰਜਾਬ ਦੇ ਉਲਟ ਕਰਾਇਆ ਜਾ ਰਿਹਾ। ਤੇ ਉਸ ਮੁਲਕ ਦੇ ਕਿਸੇ ਉੱਥੇ ਨੀਟ ਦਾ ਪ੍ਰਧਾਨ ਕਿਹੜਾ ਰਹਿੰਦਾ ਕਿਹੜਾ ਨਹੀਂ ਰਹਿੰਦਾ, ਤੁਸੀਂ ਧਾਰਾ ਲੈਣੀਆਂ ਉੱਥੇ। ਅੱਛਾ, ਹੁਣ ਇਸ ਗੱਲ ਦੇ ਵਿੱਚ ਇੱਕ ਆਉਂਦੀ ਆ ਗੱਲ ਕਿ ਜੀ IAS IPS ਫੌਜ ਵਿੱਚ ਜਾਂ ਹੋਰਨਾਂ ਥਾਵਾਂ ਤੇ ਬੰਦੇ ਭੇਜਣੇ ਚਾਹੀਦੇ ਆ ਕਿ ਨਹੀਂ। ਮੈਂ ਸਦਾ ਹੀ ਇਹ ਗੱਲ ਕਹਿੰਦਾ ਰਿਹਾ ਵੀ ਸਿਸਟਮ ਦਾ ਹਿੱਸਾ ਬਣ ਜਾਣ ਤੋਂ ਬਾਅਦ ਕੋਈ ਵਿਰਲਾ ਹੀ ਹੁੰਦਾ ਜਿਹੜਾ ਪੰਥ ਨੂੰ, ਆਪਦੇ ਪਰਿਵਾਰ ਨੂੰ, ਆਪਦੀ ਧਰਤੀ ਨੂੰ ਪਿਆਰ ਕਰਦਾ। ਭਾਈ ਸੁਖਦੇਵ ਸਿੰਘ ਸੁੱਖਾ ਭਾਈ ਲਾਭ ਸਿੰਘ ਬਣ ਕੇ ਜਦੋਂ ਕੌਮ ਦੀ ਸੇਵਾ ਕਰਦਾ, ਉਹ ਪੁਲਿਸ ਦੀ ਨੌਕਰੀ ਛੱਡ ਕੇ ਭਾਈ ਦਿਲਾਵਰ ਸਿੰਘ, ਭਾਈ ਬੇਅੰਤ ਸਿੰਘ ਜਾਂ ਭਾਈ ਕੇਰ ਸਿੰਘ, ਭਾਈ ਬੇਅੰਤ ਸਤਵੰਤ ਸਮੇਤ ਬਹੁਤ ਨੇ, ਸਿਮਰਨਜੀਤ ਸਿੰਘ ਮਾਨ, ਬੜੇ ਲੋਕ ਨੇ। ਪਰ ਦੂਜੇ ਪਾਸੇ ਬਹੁਤੇ ਉਹ ਨੇ ਜਿਹੜੇ ਜਦੋਂ ਲੋੜ ਪਈ ਉਦੋਂ ਸਾਡੇ ਨਾਲ ਖੜਨ ਦੀ ਥਾਂ ਆਪਦੀ ਕੌਮ ਦੇ ਉਲਟ ਜਿਹੜੀ ਕਾਤਲ ਮਸ਼ੀਨ ਚੱਲਦੀ ਆ ਉਧਰ ਖੜਦੇ। ਕੁਲਦੀਪ ਸਿੰਘ ਬਰਾੜ ਬਣ ਜੂ, ਕੋਈ KPS ਗਿੱਲ ਬਣ ਜੂ, ਕੋਈ ਬਾਦਲ ਬਣ ਜੂ, ਕੋਈ ਬੇਅੰਤ ਸਿੰਘ ਬਣ ਜੂ। ਤੇ ਇਹੋ ਜਿਹੇ ਅਹੁਦੇ ਜਾਂ ਇਹੋ ਜਿਹੇ ਰੁਤਬੇ ਜਿਹੜੇ ਤੁਹਾਨੂੰ ਤੁਹਾਡੀ ਕੌਮ ਦੇ ਖਿਲਾਫ ਭੁਗਤਾਉਂਦੇ ਆ, ਉਹਦੇ ਬਾਰੇ ਵਿਚਾਰਤਾ ਕਰਨੀ ਬਣਦੀ ਆ। ਸਾਡੇ ਆਲੇ ਦੁਆਲੇ, ਸਾਡੇ ਘਰਾਂ 'ਚ ਸਾਡੇ ਛੋਟੇ ਭਰਾ ਭਤੀਜੇ ਜਦੋਂ ਉਹ ਇੰਟਰਵਿਊਜ਼ ਦੀਆਂ ਜਾਂ ਜਿਹੜੀਆਂ ਇਹ ਕੰਪੀਟੀਟਿਵ ਕਹਿੰਦੇ ਆ ਐਗਜ਼ਾਮਸ, ਇਹਨਾਂ ਦੀ ਤਿਆਰੀਆਂ ਕਰਦੇ ਆ, ਤੇ ਮੈਨੂੰ ਉਦੋਂ ਆਉਂਦਾ ਹੁੰਦਾ ਵੀ ਇਹ ਜੇ ਲੋੜ ਪਈ ਕੀ ਉਦੋਂ ਆਪਦੇ ਧਰਤੀ ਨਾਲ, ਆਪਦੀ ਕੌਮ ਨਾਲ ਫੜ ਕੇ ਦਿਖਾ ਦੂਗਾ। ਇਹ ਗੱਲ ਮੈਂ ਤਾਂ ਛੇੜੀ ਹੈ ਕਿ ਅੱਜ ਸਤਲੁਜ ਫਿਲਮ ਤੋਂ ਬਾਅਦ ਇੱਕ ਬਹੁਤ ਵੱਡੇ ਤੌਰ ਤੇ ਸਾਡੇ ਨਾਲ ਜੋ ਵਾਪਰਿਆ ਉਹਦੀ ਗੱਲ ਚੱਲੀ ਹੈ। ਇੱਕ ਵਾਰੀ ਦੇਸ਼ ਪੰਜਾਬ ਮੈਗਜ਼ੀਨ 'ਚ ਇੱਕ ਲਾਈਨ ਪੜ੍ਹੀ ਸੀ ਕਿ 1978 ਤੋਂ ਚੱਲੇ ਸੰਘਰਸ਼ ਨੇ ਭਾਰਤ ਦੀ ਨਿਆਂਪਾਲਿਕਾ, ਕਾਨੂੰਨ ਪਾਲਿਕਾ, ਵਿਧਾਨ ਪਾਲਿਕਾ ਪੂਰੀ ਤਰ੍ਹਾਂ ਨੰਗੀਆਂ ਕਰਤੀਆਂ। ਇਸ ਗੱਲ ਦੇ ਉੱਤੇ ਅੱਜ ਮੈਂ ਜਿਹੜੀ ਸਾਡੀ ਕੌਮ ਨੂੰ, ਸਾਡੇ ਭਾਈਚਾਰੇ ਨੂੰ ਗੱਲ ਕਹਿਣੀ ਚਾਹੁੰਦਾ ਉਹ ਇਹ ਹੈ ਕਿ ਇੱਕ ਅਰਜਨ ਸ਼ੈਰੋਨ, ARJUN, ਅਰਜੁਨ, SHERON, ਸ਼ੈਰੋਨ, ਅਰਜਨ ਸ਼ੈਰੋਨ, ਇਸ ਬੰਦੇ ਦਾ ਇੱਕ ਆਰਟੀਕਲ ਬਹੁਤ ਚਰਚਾ 'ਚ ਆ। ਅਰਜਨ ਸ਼ੈਰੋਨ ਦਾ, ਇਹ ਹਾਈ ਕੋਰਟ ਦਾ ਵਕੀਲ ਆ, ਮਨੁੱਖੀ ਹੱਕਾਂ ਨਾਲ ਕੰਮ ਕਰਨ ਵਾਲੀਆਂ ਜਥੇਬੰਦੀਆਂ ਦਾ ਅਹਿਮ ਕਾਰਕੁਨ ਹੈ ਤੇ ਡਿਪਟੀ ਐਡਵੋਕੇਟ ਜਨਰਲ ਵੀ ਰਿਹਾ ਪੰਜਾਬ ਦਾ। ਅਰਜਨ ਸ਼ੈਰੋਨ ਨਾ ਤਾਂ ਕੋਈ ਆਪਣੇ ਖਾਲੜਾ ਸਾਹਿਬ ਵਾਂਗੂ ਹੀ ਆ, ਨਾ ਭਿੰਡਰਾਂ ਵਾਲੇ ਸੰਤਾਂ ਵਾਂਗੂ ਆ, ਨਾ ਸੁਖਦੇਵ ਸਿੰਘ ਬੱਬਰ, ਤੇ ਨਾ ਕੋਈ ਅਰਜਨ ਸ਼ੈਰੋਨ, ਅਰਜਨ ਸਿੰਘ ਵੀ ਨਹੀਂ ਹੈਗਾ। ਉਹਦਾ ਜਿਹੜਾ ਲੇਖ ਦਾ ਟਾਈਟਲ ਆ ਉਹ ਹੈਗਾ The Question After Satluj, Why Didn't Habeas Corpus Work in Punjab During the Insurgency। ਇਹ ਗੱਲ ਬਹੁਤ ਕਮਾਲ ਦੀ ਹੈ। ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ, ਜਿਹੜੇ ਵਾਇਰ ਤੋਂ ਇਹ ਪੜ੍ਹ ਸਕਦੇ ਆ ਲੇਖ, ਇਹਨੂੰ ਪੰਜਾਬੀ ਚੜਥਾ ਕਰਕੇ ਆਪੋ ਆਪਣੇ ਗੁਰਦੁਆਰਿਆਂ ਦੇ ਵਿੱਚ ਇਹਨੂੰ ਉੱਥੇ ਇਹਦੇ ਤੇ ਚਰਚਾ ਕਰਾਓ। ਜਿਹੜੇ ਸਾਡੇ ਢਾਡੀ ਕਲਾਕਾਰ, ਕਥਾਕਾਰ, ਜਿਹੜੇ ਬੁਲਾਰੇ ਸਾਨੂੰ ਇਤਿਹਾਸ ਸੁਣਾਉਂਦੇ ਆ, ਧੰਨ ਭਾਗ, ਪਰ ਆਹ ਗੱਲ ਵੀ ਜ਼ਰੂਰੀ ਆ
ਵਾਇਰ ਮੈਗਜ਼ੀਨ ਦਾ ਅਰਜਨ ਸ਼ੈਰੋਨ ਦਾ ਆਰਟੀਕਲ। ਇਹਦੇ ਉੱਤੇ ਇਸ ਮੌਕੇ ਦੋ ਵੱਡੀਆਂ ਜਿਹੜੀਆਂ ਨੇ ਇੰਟਰਵਿਊਜ਼ ਮੇਰੇ ਸਾਹਮਣੇ ਆ। ਇੱਕ ਏਜੰਡਾ ਪੰਜਾਬ ਉੱਤੇ ਆ ਚੁੱਕੀ ਆ, ਇੱਕ ਪੀਟੀਸੀ ਦੇ ਉੱਤੇ ਐਸਪੀ ਸਿੰਘ ਨੇ ਕੀਤੀ ਆ ਅਰਜਨ ਸ਼ੈਰੋਨ ਨਾਲ। ਤੁਸੀਂ YouTube ਦੇ ਉੱਤੇ ਅਰਜਨ ਸ਼ੈਰੋਨ ਦੀਆਂ ਇੰਟਰਵਿਊਜ਼ ਲਾਜ਼ਮੀ ਦੇਖਿਓ, ਖਾਸ ਤੌਰ ਤੇ ਇਸ ਮਸਲੇ। ਉਹਨੇ ਕੀ ਕੀਤਾ ਕਿ ਜਸਕਰਨ ਕੌਰ ਸਾਡੀ ਕੁੜੀ ਸੀ, 20-22 ਸਾਲ ਦੀ ਕੁੜੀ, ਜਿਹਨੇ ਵੱਡੇ ਵੱਡੇ ਕਹਿੰਦੇ ਕਹਾਉਂਦੇ ਲਾ ਨਾਲ ਸੰਬੰਧਿਤ ਇੰਡੀਅਨ ਲਾ ਮਸ਼ੀਨਰੀ ਆ ਜਿਹੜੀ, ਉਹਨਾਂ ਦੀਆਂ ਇੰਟਰਵਿਊਆਂ ਕੀਤੀਆਂ, ਇੱਕ ਰਿਪੋਰਟ ਜਾਰੀ ਕੀਤੀ ਜਿਹਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਖਾੜਕੂ ਲਹਿਰ ਦੇ ਦਿਨਾਂ ਵਿੱਚ ਇੰਡੀਅਨ ਸਟੇਟ ਸਿਸਟਮ ਨੇ ਜੁਡੀਸ਼ਰੀ ਰਾਹੀਂ ਕਿਵੇਂ ਸਾਡਾ ਘਾਣ ਕੀਤਾ, ਇਹ ਨੰਗਾ ਕੀਤਾ। ਇਹ ਪਹਿਲੀ ਵਾਰ ਆਇਆ। ਉਹ ਜਸਕਰਨ ਕੌਰ ਵਾਲੀ ਰਿਪੋਰਟ ਨੂੰ ਅਰਜਨ ਸ਼ੈਰੋਨ ਨੇ ਅੱਗੇ ਤੋਰਿਆ। ਹੁਣ ਗੱਲ ਇਹ ਆ ਕਿ ਜਦੋਂ ਐਮਰਜੈਂਸੀ ਲੱਗੀ 1975-76 ਦੇ ਦੌਰ 'ਚ ਇੰਦਰਾ ਵੇਲੇ, ਉਦੋਂ ਭਾਰਤ ਵਿੱਚ ਹਰੇਕ ਬੰਦੇ ਦੀ ਲਾਈਫ ਤੇ ਲਿਬਰਟੀ ਸਸਪੈਂਡ ਹੋ ਗਿਆ। ਉਹਦੇ ਬਾਰੇ ਸਟੇਟ ਜਿਵੇਂ ਮਰਜ਼ੀ ਕਰੇ। ਭਾਰਤ ਦੇ ਦੱਖਣੀ ਭਾਰਤ ਦੇ ਕੁਝ ਸੂਬਿਆਂ 'ਚ ਲੋਕਲ ਹਾਈ ਕੋਰਟਸ ਨੇ ਇਸ ਮਸਲੇ ਉੱਤੇ ਰਾਹਤ ਦੇਣੀ ਚਾਹੀ ਤਾਂ ਸੁਪਰੀਮ ਕੋਰਟ ਨੇ ਓਵਰ ਰੂਲ ਕਰਤਾ ਕਿ ਜਦੋਂ ਐਮਰਜੈਂਸੀ ਲੱਗੀ ਹੋਵੇ ਤਾਂ ਸਾਰੇ ਲੋਕਾਂ ਦੀ ਲਾਈਫ ਤੇ ਲਿਬਰਟੀ ਜਿਹੜੀ ਆ ਉਹਦਾ ਕੋਈ ਮਤਲਬ ਨਹੀਂ। ਇਸ ਗੱਲ ਦਾ ਸਾਡੇ ਸੰਘਰਸ਼ ਨਾਲ ਇਹ ਮਤਲਬ ਆ ਕਿ 1978 ਤੋਂ 84 ਦਾ ਦੌਰ ਆਉਂਦਾ। 84 ਤੋਂ ਬਾਅਦ ਜਦੋਂ ਸਾਡੇ ਪੰਜਾਬ ਦੇ ਵਿੱਚ ਰਿਬੈਰੋ ਦੇ ਬਰਨਾਲੇ ਦੇ ਜ਼ੁਲਮਾਂ ਕਰਕੇ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਭਗੌੜੇ ਹੋਏ, ਜਿਹੜੇ ਨੌਜਵਾਨਾਂ ਨੂੰ ਕੁੱਟ-ਕੁੱਟ ਕੇ ਛੱਤਰ ਫੇਰ ਕੇ ਅਮਰੀਕ ਸਿੰਘ ਮੁਕਤਸਰ ਨੇ ਇੱਕ ਇੰਟਰਵਿਊ ਦਿੱਤੀ ਆ ਲੰਬੀ ਚੌੜੀ। ਉਹਨੇ ਕਿਹਾ ਮੈਂ ਜਿੰਨੇ 3000 ਤੋਂ ਵੱਧ ਪਰਿਵਾਰਾਂ ਨੂੰ, ਪੀੜਤ ਪਰਿਵਾਰਾਂ ਨੂੰ ਮਿਲਿਆ, ਉਹਨਾਂ ਵਿੱਚੋਂ 2-4-10 ਤੋਂ ਬਗੈਰ ਬਾਕੀ ਹਰੇਕ ਦਾ, ਔਰ ਇਹ ਗੱਲ ਮੇਰਾ ਵੀ ਦਾਵਾ, ਸ਼ਾਇਦ ਉਹ ਮੁੰਡੇ ਘਰੋਂ ਭਗੌੜੇ ਨਾ ਹੁੰਦੇ, ਔਰ ਕੁੱਟ ਕੇ ਜਲੀਲ ਕਰਕੇ ਫੜ ਲਿਆ ਛੱਡਤਾ, ਫੜ ਲਿਆ ਛੱਡਤਾ। ਅਖੀਰ ਉਹਨੂੰ ਉਨਾ ਟਾਈਮ ਉਹਦਾ ਖਹਿੜਾ ਨਹੀਂ ਛੱਡਿਆ ਪੁਲਿਸ ਨੇ ਜਿੰਨਾ ਟਾਈਮ ਉਹ ਭੱਜ ਨਹੀਂ ਗਿਆ। ਸੋ ਬਰਨਾਲੇ ਅਤੇ ਰਿਬੈਰੋ ਦੇ ਟਾਈਮ 'ਚ 1988 ਤੱਕ ਵੱਧ ਤੋਂ ਵੱਧ ਖਾੜਕੂ ਬਣਾਉਣੇ ਆ, ਇਹ ਏਜੰਡਾ ਚੱਲਿਆ ਸਟੇਟ ਦਾ। ਪੂਰੀ ਮਿਹਨਤ ਕੀਤੀ ਜੀ ਬਰਨਾਲਾ ਸਾਹਿਬ ਦੀ ਤੇ ਰਿਬੈਰੋ ਸਾਹਿਬ ਦੀ ਕਿਰਪਾ ਸਦਕਾ ਇਹ ਕਰਤੂਤ ਉਹਨਾਂ ਦੇ ਸਿਰੇ ਚੜ੍ਹ ਗਈ। ਅਗਲਾ ਦੌਰ ਆਇਆ। ਅਗਲੇ ਦੌਰ ਵਿੱਚ ਲੋਕਾਂ ਨੂੰ ਫਿਰ ਚੱਕਣ, ਕੁੱਟਣ, ਮਾਰਨ ਦਾ, ਕਤਲੇਆਮ ਦਾ 1988 ਤੋਂ ਬਾਅਦ ਵਾਲਾ ਜਦੋਂ ਦੌਰ ਆਇਆ, ਉਹ ਉਦੋਂ ਆਇਆ ਜਦੋਂ ਉਹ ਭਗੌੜੇ 1988 ਤੱਕ ਜਿਹੜੇ ਮੁੰਡੇ ਘਰੋਂ ਕੱਢੇ, ਜਦੋਂ ਉਹਨਾਂ ਨੇ ਪੰਜਾਬ ਦੇ ਵਿੱਚ ਐਕਟਿਵਿਜ਼ਮ ਕੀਤੀ। ਜੇਕਰ ਤਾਂ 1984 ਦੇ ਹਿਸਾਬ ਨਾਲ ਲਾਈਏ ਤਾਂ ਮਸਾਂ 700-800 ਮੁੰਡਾ ਲਾਹੌਰ ਗਿਆ ਸੀ ਬਾਰਡਰ ਪਾਰ ਕਰਕੇ। ਉਹਨਾਂ ਦੇ ਮਗਰ ਲਾ ਲਓ ਵੀ 5-5, ਵੱਧ ਤੋਂ ਵੱਧ 2500, 3000 ਲਾ ਲਓ ਵੀ 3000 ਤੋਂ ਵੱਧ ਹਥਿਆਰਬੰਦ ਜੁਝਾਰੂ ਨਹੀਂ ਸੀ ਹੋਣਾ। ਪਰ 3000 ਨਾਲ ਸਟੇਟ ਦਾ ਨਹੀਂ ਸੀ ਸਰਦਾ, ਤੋਂ ਹੋਰ ਵੱਧ ਭਰਤੀ ਕਰਾਈ ਗਈ। ਸੋ ਜਿਹੜਾ ਉਸ ਮੌਕੇ 4-5 ਹਜ਼ਾਰ ਖਾੜਕੂ ਮੈਦਾਨ 'ਚ ਆ ਗਿਆ, ਉਹਨਾਂ ਨੇ ਜਦੋਂ ਐਕਟਿਵਿਜ਼ਮ ਪੂਰੀ ਕੀਤੀ, ਵਾਰਦਾਤਾਂ ਹੋਣ ਲੱਗੀਆਂ 88, 99, 90, 91, ਤਾਂ ਸਟੇਟ ਨੇ ਕੀ ਕੀਤਾ ਕਿ KPS ਗਿੱਲ ਨੂੰ ਰਿਬੈਰੋ ਪਾਸੇ ਕਰ ਲਿਆ। KPS ਗਿੱਲ ਪਹਿਲਾਂ ਫੁਕਰੀਆਂ ਮਾਰਦਾ ਹੁੰਦਾ ਸੀਗਾ ਕਿ ਮੇਰੇ ਹਵਾਲੇ ਕਰੋ, ਤੁਹਾਨੂੰ ਮੈਂ ਦਿਖਾਉਣਾ। ਤਾਂ KPS ਗਿੱਲ ਬਲੈਕ ਥੰਡਰ ਤੋਂ ਹੀਰੋ ਬਣਾ ਕੇ ਪੰਜਾਬ ਦੇ ਵਿੱਚ ਲਾਤਾ, ਜਿਹਨੇ ਪੰਜਾਬ ਦੇ ਬਾਹਰੋਂ ਅੱਡ-ਅੱਡ ਥਾਵਾਂ ਤੋਂ ਇਹੋ ਜਿਹੇ ਅਫਸਰ ਲੱਭ ਕੇ ਲਿਆਂਦੇ ਜਿਨ੍ਹਾਂ ਨੇ ਪੂਰਾ ਇੱਥੇ ਜਲਾਦਾਂ ਵਾਂਗੂ ਕਤਲੇਆਮ ਸ਼ੁਰੂ ਕਰਤਾ। ਹੁਣ ਉਸ ਮੌਕੇ ਬੰਦੇ ਚੱਕਣੇ ਤੇ ਕਈ ਦਿਨ ਉਹਨਾਂ ਨੂੰ ਕੁੱਟਮਾਰ ਕਰਕੇ ਆਪਦੀ ਮਰਜ਼ੀ ਨਾਲ ਮਾਰ ਸੁੱਟਣਾ, ਝੂਠੇ ਮੁਕਾਬਲੇ ਬਣਾਉਣੇ। ਉਹਨਾਂ ਦਿਨਾਂ ਦੇ ਵਿੱਚ ਕਾਨੂੰਨੀ ਤੌਰ ਤੇ ਰਾਹਤ ਦੇਣ ਲਈ ਕਿ ਕਿਤੇ ਇਹਨਾਂ ਸਾਡੇ ਲਾਡਲੇ ਪੁਲਿਸੀਆਂ ਨੂੰ ਅਦਾਲਤ ਚੋਂ ਨਾ ਕੋਈ ਪ੍ਰੋਬਲਮ ਆ ਜੇ, ਇੱਕ ਪਾਰਲੀਮੈਂਟ ਦੇ ਰਾਹੀਂ ਕਾਨੂੰਨ ਲਿਆਂਦਾ ਗਿਆ। ਉਹਦੇ ਬਾਰੇ ਗੱਲ ਕੀਤੀ ਗਈ
ਕਿ ਐਮਰਜੈਂਸੀ ਨਾ ਲਾ ਦਈਏ ਪੰਜਾਬ 'ਚ, ਗਵਰਨਰ ਦਾ ਰਾਸਤਾ ਲਾ ਹੀ ਦਿੱਤਾ। ਉਹ ਕਹਿੰਦੇ ਐਮਰਜੈਂਸੀ ਸਾਰੇ ਭਾਰਤ 'ਚ ਲਾਉਣੀ ਪਊ, ਜਾਂ ਇੱਥੇ ਕੀ ਕਰੀਏ, ਇਹਨੂੰ ਫਿਰ ਗੜਬੜ ਗ੍ਰਸਤ ਇਲਾਕਾ ਕਰਾਰ ਦੇ ਦਿੰਦੇ ਆ, ਜਿੱਥੇ ਖਾਕੀ ਵਰਦੀ ਨੂੰ ਅੰਨੇ ਹੱਕ ਮਿਲ ਜਾਣਗੇ। ਦੂਜਾ ਇਹ ਵੀ ਵਾਰ ਲਾਈਕ ਹਾਲਾਤ ਵਿੱਚ ਪੁਲਿਸ ਨੂੰ ਪੂਰੀ ਫਰੀडम ਦੇ ਦਿਓ। ਤੀਜਾ ਇਹ ਕਿ ਕਾਨੂੰਨੀ ਤੌਰ ਤੇ ਕੋਈ ਇਹਨਾਂ ਦੀ ਜਵਾਬਦੇਹੀ ਨਹੀਂ, ਇਹ ਇਹਨਾਂ ਨੂੰ ਦੱਸ ਦਿੱਤਾ ਜਾਵੇ। ਇਸ ਕੁੱਲ ਮਿਲਾ ਕੇ ਹਰੇਕ ਪੁਲਿਸੀਏ ਨੂੰ ਇਹ ਸਮਝਾਇਆ ਗਿਆ ਕਿ ਤੈਨੂੰ ਕੋਈ ਕੁਝ ਨਹੀਂ ਕਰ ਸਕਦਾ, ਫੱਟੇ ਚੱਕਦੇ ਇੱਕ ਵਾਰੀ। ਇਸ ਗੱਲ ਦਾ ਡਾਟਾ ਉਹ ਜਿਹੜੀ ਜਸਕਰਨ ਕੌਰ ਆ ਤੇ ਇਹਨੇ ਅਰਜਨ ਸ਼ੈਰੋਨ ਨੇ ਲਿਆਂਦਾ, ਉਹਦੇ ਵਿੱਚ ਕਮਾਲ ਦੀ ਗੱਲ ਹੈ ਕਿ 1990 ਵਿੱਚ ਜੇਕਰ 558 ਬੰਦੇ ਕੋਰਟ 'ਚ ਗਏ ਕਿ ਸਾਡਾ ਬੰਦਾ ਚੱਕ ਲਿਆ ਜੀ, ਤਾਂ ਜੱਜ ਨੇ, ਅਦਾਲਤ ਨੇ, ਹਾਈ ਕੋਰਟ ਨੇ ਮਸਾਂ 5.6, ਮਤਲਬ ਜੇ 100 ਬੰਦਾ ਗਿਆ ਤਾਂ ਸਿਰਫ 6 ਬੰਦੇ ਆਪਾਂ ਮੰਨ ਲੈਣੇ ਵੀ 6 ਬੰਦਿਆਂ ਦੇ ਮਗਰ ਉਹ ਭੇਜੇ ਜਿਹੜੇ ਛਾਪਾ ਮਾਰਨ ਆਉਂਦੇ ਹੁੰਦੇ ਆ, ਹੈਬੀਅਸ ਕਾਰਪਸ। 1991 ਚ ਉਦੋਂ ਵੀ ਘੱਟ, ਸਭ ਤੋਂ ਵੱਧ ਕਤਲੇਆਮ ਆਪਣਾ ਕਦੋਂ ਹੋਇਆ? 1990-91। 1991 ਚ 1.3, ਆਪਾਂ 2 ਮੰਨ ਲੈਂਦੇ ਹਾਂ। ਜਾਣੀ ਕਿ ਜੇਕਰ 1000 ਬੰਦਾ ਚੱਕਿਆ ਗਿਆ ਤਾਂ ਮਸਾਂ 20 ਬੰਦਿਆਂ ਦੇ ਲਈ ਉੱਥੇ ਪੁਲਿਸ ਆਈ। ਤੇ ਉਦੋਂ ਤਾਂ ਹਰੇਕ ਪਿੰਡ ਦੇ ਵਿੱਚ, ਹਰੇਕ ਥਾਣੇ ਦੇ ਵਿੱਚ ਘਰੇ ਲੋਕ ਭਰੇ ਪਏ ਹੁੰਦੇ ਸੀ। ਸੋ ਪਾਰਲੀਮੈਂਟ ਦੇ ਵਿੱਚ ਇੱਕ ਨਵੀਂ ਸੋਧ ਕਰ ਲਈ ਗਈ ਕਿ ਇਕੱਲੇ ਪੰਜਾਬ ਵਿੱਚ ਆਪਾਂ ਐਮਰਜੈਂਸੀ ਵਰਗੇ ਹਾਲਾਤ ਬਣਾ ਲੈਣੇ ਆ। ਉਹਦੇ ਤਹਿਤ ਨੋਟੀਫਿਕੇਸ਼ਨ ਨਹੀਂ ਕੀਤਾ, ਪਰ ਸੋਧ ਕਰ ਲਈ, ਜਿਹਦੇ ਤਹਿਤ ਪੰਜਾਬ ਦੇ ਵਿੱਚ ਇੱਕ ਸੁਨੇਹਾ ਸਾਰੇ ਪੁਲਿਸ ਅਫਸਰਾਂ ਨੂੰ ਮਿਲ ਗਿਆ, ਜਾਂ ਸਾਰੇ IAS IPS ਲੌਬੀ ਬਿਊਰੋਕ੍ਰੇਸੀ ਇਹਨਾਂ ਨੂੰ ਦੇਤਾ ਕਿ ਹੁਣ ਇੱਥੇ ਲਾਈਫ ਤੇ ਲਿਬਰਟੀ ਹੈ ਜਿਹੜੀ, ਉਹਦਾ ਕੋਈ ਮਤਲਬ ਨਹੀਂ। ਇਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਵੀ ਪੰਜਾਬ ਦੇ ਵਿੱਚ ਅੰਨ੍ਹੇਵਾਹ ਲੋਕਾਂ ਨੂੰ ਪੁਲਿਸ ਚੱਕਣ ਲੱਗੀ, ਡਾਟਾ ਆਪਣੇ ਸਾਹਮਣੇ ਪਿਆ, ਲੋਕਾਂ ਨੇ ਭੱਜ ਕੇ ਜਾਣਾ ਅਦਾਲਤ ਵਿੱਚ। ਪਹਿਲਾਂ ਤਾਂ ਥਾਣੇ ਕਚਹਿਰੀ ਬੰਦਾ ਭੱਜ ਦੌੜ ਕਰਦਾ, ਫਿਰ ਅਖੀਰ ਤੇ ਤਾਂ ਅਦਾਲਤ 'ਚ ਜਾਂਦਾ। ਸੋ ਇੱਕ ਹੈਬੀਅਸ ਕਾਰਪਸ ਜਿਹੜੀ ਚੀਜ਼ ਆ ਕਿ ਬੰਦਾ ਜਿਉਂਦਾ ਚਾਹੇ ਮੁਰਦਾ ਮੇਰੇ ਸਾਹਮਣੇ ਲਿਆ ਕੇ ਖੜਾ ਕਰੋ, ਜੱਜ ਇਹ ਆਰਡਰ ਦਿੰਦਾ ਹੁੰਦਾ। ਇਹਦੇ ਤਹਿਤ ਲੋਕ ਅਦਾਲਤਾਂ ਤੋਂ ਆਪਦੇ ਪਰਿਵਾਰਕ ਜੀਆਂ ਨੂੰ ਲੱਭ ਲੈਂਦੇ ਆ ਥਾਣਿਆਂ ਚੋਂ ਵੀ ਇੱਥੇ ਛਾਪਾ ਮਾਰੋ ਜੀ। ਹੁਣ ਇਹ ਚੀਜ਼ ਜਿਹੜੀ ਸੀ ਅਦਾਲਤਾਂ ਦੇ ਵਿੱਚੋਂ ਮਨਫੀ ਹੋ ਚੁੱਕੀ ਸੀ। ਜੇ ਉੱਥੇ ਇੱਕ ਦਿਨ ਦੇ ਵਿੱਚ 50 ਬੰਦੇ ਜਾਂਦੇ ਆ ਤਾਂ ਇੱਕ ਬੰਦੇ ਲਈ ਮਸਾਂ ਉਹ ਵੀ ਰੋ ਪਿੱਟ ਕੇ ਅਦਾਲਤ ਆਰਡਰ ਕਰਦੀ ਆ ਕਿ ਜੀ ਇਹਦੇ ਮਗਰ ਜਾਓ। ਸੋ ਇਹ ਸਾਰੀ ਜਿਹੜੀ ਖੇਡ ਆ ਕਿ ਹਰ ਇੱਕ ਪੁਲਿਸੀਏ ਨੂੰ ਜਦੋਂ ਇਹ ਪਤਾ ਲੱਗ ਗਿਆ ਕਿ ਇਹ ਵੱਧ ਤੋਂ ਵੱਧ ਅਦਾਲਤ ਜਾਣਗੇ, ਉੱਥੇ ਕਿਸੇ ਨੇ ਨਹੀਂ ਸੁਣਨੀ ਇਹਨਾਂ ਦੀ। ਇਹਦੇ ਕਰਕੇ 1988, 99, 90, 91, 92, 93 5 ਸਾਲ ਜੋ ਵਾਪਰਿਆ, ਉਹ ਅਰਜਨ ਸ਼ੈਰੋਨ ਦੇ ਵਾਇਰ ਉੱਤੇ ਛਪੇ ਆਰਟੀਕਲ ਤੋਂ ਤੁਹਾਨੂੰ ਸਮਝ ਲੱਗੂ ਆਪਣੇ ਨਾਲ ਹੋਈ ਕੀ ਹੈ। ਬੰਦਾ ਭੱਜ ਕੇ ਪੁਲਿਸ ਦਾ ਸਤਾਇਆ ਹੋਇਆ। ਇੱਥੇ ਇੱਕ ਫਿਲਮਾਂ ਆਉਂਦੀਆਂ, ਜੌਲੀ LLB ਵਾਲੀਆਂ ਆਉਂਦੀਆਂ ਨਾ ਫਿਲਮਾਂ, ਉਹਦਾ ਇੱਕ ਬੜਾ ਡਾਇਲੋਗ ਚੱਲਦਾ, ਕਹਿੰਦਾ ਚਾਹੇ ਜਿੰਨੇ ਮਰਜ਼ੀ ਹਾਲਾਤ ਮਾੜੇ ਹੋ ਗਏ ਇੰਡੀਆ ਦੇ, ਪਰ ਅੱਜ ਵੀ ਜਦੋਂ ਕੋਈ ਬੰਦਾ ਦੁਖੀ ਹੁੰਦਾ ਤਾਂ ਕਹਿੰਦਾ ਚੱਲ ਮੈਂ ਤੈਨੂੰ ਅਦਾਲਤ 'ਚ ਦੇਖੂ। ਤੇ ਸਾਡੇ ਲਈ ਅਦਾਲਤ ਨੇ ਕੀ ਕੀਤਾ ਹੈ ਕਿ 5 ਸਾਲ ਜਦੋਂ ਦੁਖੀ ਲੋਕਾਂ ਨੂੰ, ਪੁਲਿਸ ਦੇ ਖਾਕੀ ਵਰਦੀ ਦੇ ਜ਼ੁਲਮ ਤੋਂ ਪੀੜਤ ਲੋਕਾਂ ਨੂੰ ਅਦਾਲਤ ਦੀ ਲੋੜ ਸੀ, ਅਦਾਲਤ ਭੱਜ ਗਈ। ਅਦਾਲਤ ਨੇ ਪਾਰਲੀਮੈਂਟ ਤੋਂ ਆਏ ਹੋਏ ਨੋਟੀਫਿਕੇਸ਼ਨ ਤਹਿਤ ਲਾ ਲਓ ਜਾਂ ਜਿਵੇਂ ਮਰਜ਼ੀ ਲਾ ਲਓ ਵੀ ਤੁਹਾਨੂੰ ਕੋਈ ਲੋੜ ਨਹੀਂ। ਜਿਹੜੇ ਵਕੀਲ ਇਹ ਪਟੀਸ਼ਨਾਂ ਪਾਉਂਦੇ ਸੀ ਉਹਨਾਂ ਦਾ ਕੈਰੀਅਰ ਖਤਮ ਕਰਤਾ। ਇਹਨਾਂ ਵਕੀਲਾਂ ਚੋਂ ਸੀਨੀਅਰ ਵਕੀਲ ਮੰਨੇ ਜਾਣੇ ਹੁੰਦੇ ਆ, ਗਾਹਾਂ ਜੱਜ ਲੱਗਦੇ ਆ। ਪਰ ਭਾਰਤ ਦੇ ਪੰਜਾਬ ਦੇ ਉਹ ਸਾਰੇ ਵਕੀਲ, ਲੋਕਾਂ 'ਚ ਤਾਂ ਉਹਨਾਂ ਦੀ ਬੜੀ ਚਰਚਾ ਕਿ ਫਲਾਨਾ ਵਕੀਲ ਜੀ ਬੜੀ ਵਧੀਆ ਗੱਲ ਕਰਦਾ ਰਿਹਾ, ਪਰ ਅਸਲ ਵਿੱਚ ਉਹਦਾ ਜਿਹੜਾ ਨਿਆਇਕ ਖੇਤਰ 'ਚ ਰੁਤਬਾ ਬਣਨਾ ਸੀ, ਉਹਦੀ ਤਰੱਕੀ ਹੋਣੀ ਸੀ, ਉਹ ਤੇ ਕਾਟੀ ਵੱਜ ਗਈ। ਉਸ ਤੋਂ ਬਾਅਦ ਟਾਡਾ ਲੈ ਆਂਦਾ, ਜਿਹੜਾ ਟਾਡਾ ਕਾਨੂੰਨ ਆ TADA, ਟੈਰੋਰਿਜ਼ਮ ਦੇ ਖਿਲਾਫ, ਉਹਦੇ ਤਹਿਤ ਅੰਨ੍ਹੇਵਾਹ ਲੋਕਾਂ ਤੇ ਟਾਡਾ ਲਾ ਦਿੱਤਾ। ਪਰ 1%, ਮੈਂ ਨਹੀਂ ਕਹਿ ਰਿਹਾ, ਅਰਜਨ ਸ਼ੈਰੋਨ ਕਹਿੰਦਾ,
1% ਨੂੰ ਸਜ਼ਾ ਹੋਈ। 1 ਲੱਖ ਬੰਦਾ ਫੜ ਕੇ ਜੇ ਉਹਦੇ ਚ 10 ਜਾਂ 20 ਬੰਦਿਆਂ ਨੂੰ ਸਜ਼ਾ ਹੋ ਵੀ ਗਈ ਤਾਂ ਉਹ ਇਹਦਾ ਮਤਲਬ ਆ ਵੀ ਉਹ ਟਾਡਾ ਤਾਂ ਸਿਰਫ ਬੰਦੇ 76 ਫੇਰ ਨੂੰ ਤੁਸੀਂ ਰੱਖਿਆ ਹੋਇਆ ਸੀ ਵੀ ਇੱਕ ਵਾਰੀ ਟਾਡਾ ਲਾ ਦਿਓ 5-10 ਸਾਲ ਇਹਦੇ ਕਰੋ ਖਰਾਬ, ਮੁੜ ਕੇ ਦੇਖਦੇ ਆ ਕੀ ਬਣ। ਸੋ ਜਿਹੜੇ ਕਾਨੂੰਨ ਬਣਾਏ ਗਏ ਅਦਾਲਤਾਂ ਚੋਂ ਸੁਣਵਾਈ ਦੀ ਨਾ, ਵੀ ਕੋਈ ਸੁਣਵਾਈ ਨਾ ਕਰੋ, ਇਸ ਚੀਜ਼ ਨੇ ਬੁੱਚੜਪੁਣੇ ਨੂੰ, ਪੁਲਿਸ ਦੇ ਜ਼ਾਲਮਪੁਣੇ ਨੂੰ ਖੁੱਲ੍ਹ ਦਿੱਤੀ ਕਿ ਜਦੋਂ ਇੱਕ ਪੁਲਿਸ ਵਾਲੇ ਨੂੰ ਕੋਈ ਡਰ ਹੀ ਨਹੀਂ ਫਿਰ ਉਹ ਕੀ ਬਣੂ, ਉਹ ਆ ਬਣੂ। ਹੁਣ ਇਹ ਸਾਰਾ ਕੁਝ ਜਿਹੜਾ ਸਾਡੇ ਨਾਲ ਕੀਤਾ ਗਿਆ, ਇਹ ਕੀਤਾ ਗਿਆ ਅਦਾਲਤੀ ਸਿਸਟਮ ਦੇ ਰਾਹੀਂ, ਪੁਲਿਸ ਦੇ ਰਾਹੀਂ, ਪਾਰਲੀਮੈਂਟ ਦੇ ਰਾਹੀਂ, ਉਸ ਸੰਵਿਧਾਨ ਦੀ ਛਤਰ ਛਾਇਆ ਹੇਠ ਜਿਹਦੇ ਬੜੇ ਗੋਗੇ ਗਾਏ ਜਾਂਦੇ ਨੇ। ਹੁਣ ਮੈਨੂੰ ਅੰਬੇਦਕਰ ਦੀ ਗੱਲ ਚੇਤੇ ਆਉਂਦੀ ਆ। ਉਹ ਕਲਪਦਾ ਹੁੰਦਾ ਸੀ ਕਿ ਸੰਵਿਧਾਨ ਲਿਖ ਤਾਂ ਬਹੁਤ ਵਧੀਆ ਦਿੱਤਾ, ਜਿੰਨਾ ਵਧੀਆ ਲਿਖਿਆ ਗਿਆ ਇਹਨੂੰ ਛੱਡੋ, ਅਸਲੀ ਗੱਲ ਤਾਂ ਇਹ ਆ ਕਿ ਲਾਗੂ ਕਿਵੇਂ ਕਰਨਾ। ਕੋਈ ਸੰਵਿਧਾਨ ਲਿਖਤ ਵਿੱਚ ਜਿੰਨਾ ਮਰਜ਼ੀ ਖੂਬਸੂਰਤ ਹੋਵੇ, ਜੇ ਲਾਗੂ ਕਰਨ ਵਾਲੇ ਦੀ ਮਨਸ਼ਾ ਜਿਹੜੀ ਆ ਉਹ ਮਾੜੀ ਆ, ਜਿਵੇਂ ਇੱਥੇ ਵਾਪਰਿਆ। ਮੈਂ ਭਾਰਤ ਦੇ ਸੰਵਿਧਾਨ ਨੂੰ ਜਿੰਨਾ ਕਿ ਸਮਝਿਆ ਵਧੀਆ ਵਾ, ਪਰ ਵਧੀਆ ਹੋਣ ਨੂੰ ਕੀ ਚੱਟਣਾ ਜਦੋਂ ਉਹਨੂੰ ਲਾਗੂ ਕਰਨ ਮੌਕੇ ਨੀਤ ਮਾੜੀ ਆ। ਸੋ ਜਿਹੜੀ ਅੰਬੇਦਕਰ ਨੇ ਜਾਂ ਅੰਬੇਦਕਰ ਦੀ ਟੀਮ ਨੇ ਸੰਵਿਧਾਨ ਬਣਾਇਆ, ਉਹਨਾਂ ਦੇ ਬੋਲੇ ਹੋਏ ਸ਼ਬਦ ਬਾਕੀ ਭਾਰਤ ਲਈ ਤਾਂ ਪਤਾ ਨਹੀਂ, ਪੰਜਾਬ ਲਈ ਸੱਚੇ ਸਾਬਤ ਹੋਏ ਨੇ। ਸੰਵਿਧਾਨ ਬਿਲਕੁਲ ਸਿਫਰ ਸਾਬਤ ਹੋਇਆ। ਇਸ ਤਿਰੰਗੇ ਅਤੇ ਸੰਵਿਧਾਨ ਦੀ ਛਤਰ ਛਾਇਆ ਹੇਠ ਭਾਰਤ ਦੀ ਨਿਆਂਪਾਲਿਕਾ, ਕਾਨੂੰਨ ਪਾਲਿਕਾ, ਵਿਧਾਨ ਪਾਲਿਕਾ ਪੰਜਾਬ ਦੇ ਖਿਲਾਫ ਭੁਗਤੀ ਆ ਤੇ ਪੰਜਾਬ ਦਾ ਕਤਲੇਆਮ ਕਰਕੇ, ਪੰਜਾਬ ਨੂੰ ਜਲੀਲ ਕਰਕੇ, ਪੰਜਾਬ ਨੂੰ ਛੱਤਰ ਫੇਰ ਕੇ ਉੱਥੇ ਲਿਆ ਕੇ ਖੜਾ ਕਰਤਾ ਕਿ ਹੁਣ ਸਾਡੇ ਵਿੱਚੋਂ ਕੁਝ ਬੰਦੇ ਉੱਠੇ ਆ ਜਿਹੜੇ ਮੱਤਾਂ ਦੇ ਰਹੇ ਨੇ ਕਿ ਆਪਾਂ ਜੀ ਮਾਫ ਕਰ ਦਿੱਤਾ ਜਾਵੇ, ਕਮਿਸ਼ਨ ਬਣਾ ਦਿੱਤਾ ਜਾਵੇ ਤੇ ਇੰਜ ਤੇ ਉਂਝ ਹੋ ਜੇ। ਨਹੀਂ ਭਾਈ, ਉਹਨਾਂ ਨੇ ਜੋ ਕੀਤਾ ਪਹਿਲਾਂ ਉਹਨੂੰ ਸਮਝੋ, ਫਿਰ ਉਹਦੇ ਅਨੁਸਾਰ ਆਪਾਂ ਆਪਦੇ ਦਿਲ 'ਚ ਸੋਚੋ ਵੀ ਕੋਈ ਰਾਹ ਹੈਗਾ। ਅੱਜ ਜਿਹੜੇ ਲੋਕ ਪਿਛਲੇ ਦਿਨੀ ਰਵਨੀਤ ਬਿੱਟੂ ਬੜੀਆਂ ਫੁਕਰੀਆਂ ਮਾਰਦਾ ਸੀ ਕਿ ਜੀ ਫਿਰ ਉਸੇ ਹੀ ਉਹਨਾਂ ਹੀ ਅਦਾਲਤਾਂ ਨੇ ਤੁਹਾਨੂੰ ਇਨਸਾਫ ਵੀ ਤਾਂ ਦਿੱਤਾ। ਸੱਚਾਈ ਇਹ ਆ ਕਿ 1994-95 ਤੋਂ ਬਾਅਦ ਇਹ ਅਦਾਲਤਾਂ ਦੇ ਵਿੱਚ ਕਿਵੇਂ ਸ਼ੁਰੂ ਹੋਇਆ ਕੰਮ, ਉਹਨੂੰ ਸਮਝਣ ਦੀ ਲੋੜ ਹੈ। ਪਿਛਲੇ ਪ੍ਰੋਗਰਾਮ ਦੇ ਵਿੱਚ ਮੈਂ ਗੱਲ ਦੱਸੀ ਸੀ ਕਿ ਕੁਦਰਤੋਂ ਆਪਣੇ ਕੰਮ ਜਿੱਥੋਂ ਬਣਿਆ, ਉਹ ਸਰਦਾਰ ਭਗਤ ਸਿੰਘ ਦਾ ਭੈਣ ਦਾ ਜਿਹੜਾ ਜਵਾਈ ਸੀ, ਭਾਣਜ ਜਵਾਈ, ਉਹ ਕੁਲਜੀਤ ਸਿੰਘ ਢੱਟ ਵੀ ਮਾਰਿਆ ਗਿਆ ਤੇ ਉੱਥੇ ਉੱਪਰ ਲਿਖਤਾ ਵੀ ਪ੍ਰਕਾਸ਼ ਕੌਰ ਜਿਹੜੀ ਕਿ ਸਰਦਾਰ ਭਗਤ ਸਿੰਘ ਦੀ ਭੈਣ ਆ, ਵੀ ਉਹ ਆਪਦੇ ਇਸ ਰਿਸ਼ਤੇਦਾਰ ਦੇ ਲਈ ਕੇਸ ਇਹ ਕਰਦੀ ਹੈ। ਅਦਾਲਤ ਨੇ, ਸੁਪਰੀਮ ਕੋਰਟ ਨੇ ਜਦੋਂ ਇਹ ਦੇਖਿਆ 10-15 ਸਾਲ ਲੱਗ ਗਏ, 5 ਸਾਲ ਹੀ ਸਜ਼ਾ ਕੀਤੀ ਆ ਉਹਨਾਂ ਬੁੱਚੜਾਂ ਨੂੰ ਭਾਵੇਂ, ਪਰ ਉਹਦੇ ਨਾਲ ਬਾਕੀਆਂ ਲਈ ਇੱਕ ਤਰੀਕੇ ਨਾਲ ਰਾਹ ਬਣ ਗਿਆ। ਜੇ ਸਰਦਾਰ ਭਗਤ ਸਿੰਘ ਦੇ ਪਰਿਵਾਰਕ ਮੈਂਬਰਾਂ ਵਾਲਾ ਕੇਸ ਨਾ ਆਉਂਦਾ ਤਾਂ ਅਗਲਾ ਰਾਹ ਨਹੀਂ ਸੀ ਬਣਨਾ। ਅਗਲੀ ਗੱਲ, ਜਦੋਂ ਜਿਹੜਾ ਆਹ ਮੁੰਡਾ ਵਕੀਲ ਜਿਹੜਾ, ਇਹਦੀ ਤੁਸੀਂ ਇੰਟਰਵਿਊ ਸੁਣੋਗੇ ਤੁਹਾਨੂੰ ਇੱਕ ਹੈਰਾਨੀ ਭਰੀ ਖਬਰ ਮਿਲੂਗੀ ਕਿ ਕਹਿੰਦਾ ਮੈਂ ਫਿਲਮ ਦੇਖਦਾ ਸੀ ਸਤਲੁਜ, ਉਹਦੇ ਵਿੱਚ ਜਦੋਂ ਸਰਦਾਰ ਜਸਵੰਤ ਸਿੰਘ ਖਾਲੜਾ ਤੇ ਉਹਦੀ ਟੀਮ ਅਣਪਛਾਤੀਆਂ ਲਾਸ਼ਾਂ ਦਾ ਕੇਸ ਅਦਾਲਤ ਵਿੱਚ ਲੈ ਕੇ ਜਾਂਦੀ ਹੈ ਤਾਂ ਉੱਥੇ ਉਹਨੂੰ ਬਗੈਰ ਸੁਣਿਆ ਤੋੜ ਦਿੱਤਾ ਗਿਆ। ਮੈਂ ਫਿਲਮ ਦੇ ਇਸ ਸੀਨ ਤੋਂ ਇਹ ਭਾਲਣ ਤੁਰ ਪਿਆ ਕਿ ਆਖਰ ਕੀ ਹੋਇਆ ਹੋਊ, ਅਦਾਲਤ ਨੇ ਕੀ ਜਵਾਬ ਦਿੱਤਾ ਹੋਊ, ਕਿਉਂਕਿ ਉਹ ਕਾਨੂੰਨ ਦਾ ਬੰਦਾ, ਐਡਵੋਕੇਟ, ਡਿਪਟੀ ਐਡਵੋਕੇਟ ਜਨਰਲ ਰਿਹਾ। ਉਹਨੂੰ ਉੱਥੋਂ ਜੋ ਲੱਭਿਆ, ਫਿਰ ਉਹਨੇ ਇਹਦੇ ਉੱਤੇ ਖੋਜ ਕੀਤੀ। ਵਾਇਰ ਵਾਲਾ ਜਿਹੜਾ ਆਰਟੀਕਲ ਆ ਛੋਟਾ ਜਿਹਾ ਹੀ ਆ, ਉਦੋਂ ਬਾਅਦ ਉਹਦੀਆਂ ਇੰਟਰਵਿਊਜ਼, ਫਿਰ ਉਹ ਜਸਕਰਨ ਕੌਰ ਦਾ ਸਾਰਾ ਕੰਮ ਉਹਨੇ ਲੱਭਿਆ, ਜਿਹਦੇ ਤੋਂ ਇਹ ਗੱਲ ਸਮਝ ਲੱਗਦੀ ਆ। ਇਹ ਬੰਦਾ ਮੈਂ ਨਹੀਂ ਕਹਿੰਦਾ, ਇਹ ਅਰਜਨ ਸ਼ੈਰੋਨ ਹਰਿਆਣਾ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਡਿਪਟੀ ਐਡਵੋਕੇਟ ਜਨਰਲ ਕਹਿ ਰਿਹਾ ਵੀ ਜੇ ਕਿਤੇ ਖਾਲੜਾ ਸਾਹਿਬ ਵਾਲੀ
ਉਸ ਪਟੀਸ਼ਨ ਨੂੰ ਮੰਨ ਲਿਆ ਜਾਂਦਾ, ਅਦਾਲਤ ਉਹਨੂੰ ਐਕਸੈਪਟ ਕਰ ਲੈਂਦੀ, ਸੁਣਵਾਈ ਲਈ ਆਰਡਰ ਕਰ ਦਿੰਦੀ, ਤਾਂ ਖਾਲੜਾ ਬਚ ਜਾਣਾ ਸੀ। ਖਾਲੜਾ ਮਰਨ ਦਾ ਜਿਹੜਾ ਉਹਨੂੰ ਚੱਕ ਕੇ ਗਾਇਬ ਕਰਨ ਦਾ ਆਧਾਰ ਆ, ਉਹ ਉਦੋਂ ਬਣਿਆ ਜਦੋਂ ਅਜੀਤ ਸਿੰਘ ਸੰਧੂ ਤੇ ਉਹਦੀ ਟੀਮ ਨੂੰ ਇਹ ਕਲੀਅਰ ਹੋ ਗਿਆ ਕਿ ਇਹਨਾਂ ਦੀ ਤਾਂ ਅਦਾਲਤ ਨੇ ਨਹੀਂ ਸੁਣਦੀ ਨਹੀਂ, ਜਿਵੇਂ ਪਹਿਲਾਂ ਨਹੀਂ ਸੁਣਦੀ, ਪਹਿਲੇ ਹੋਰ ਕੇਸਾਂ ਤੇ ਨਹੀਂ ਸੁਣਦੀ। ਸੋ ਉਦੋਂ ਬਾਅਦ ਵਿੱਚ ਜਦੋਂ ਉਹਨੂੰ ਚੱਕ ਕੇ ਗਾਇਬ ਕਰ ਦਿੱਤਾ ਗਿਆ, ਤਾਂ ਦੋ ਚੀਜ਼ਾਂ, ਜਿਹੜਾ ਇੱਕ ਪਹਿਲਾਂ ਪਟੀਸ਼ਨ ਪਾਈ ਸੀ ਖਾਲੜਾ ਟੀਮ ਨੇ ਕਿ ਬੰਦੇ ਚੱਕ ਕੇ ਗਾਇਬ ਕਰਤੇ, ਕਿਉਂਕਿ ਜਦੋਂ ਪੰਜਾਬ 'ਚ ਸੁਣਵਾਈ ਨਹੀਂ ਹੋਈ ਤਾਂ ਫਿਰ ਉਹ CBI ਉੱਥੇ ਚਲੇ ਗਏ ਦਿੱਲੀ, ਉਹ ਵੀ ਉੱਥੇ ਸੀ ਕੇਸ। ਤੇ ਇੱਕ ਆ ਚਲੇ ਗਿਆ ਕਿ ਜੀ ਹੁਣ ਤਾਂ ਉਹ ਬੰਦਾ ਵੀ ਚੱਕ ਕੇ ਗਾਇਬ ਕਰਤਾ, 25,001 ਲਾਸ਼ਾਂ ਬਣਾਤੀਆਂ। ਤਾਂ ਉੱਥੇ ਚੀਫ ਜਸਟਿਸ ਆਫ ਇੰਡੀਆ ਜਾਂ ਸੁਪਰੀਮ ਕੋਰਟ ਦੇ ਜੱਜ ਜਸਟਿਸ ਕੁਲਦੀਪ ਸਿੰਘ ਨੇ ਦੋ ਚੀਜ਼ਾਂ ਕਰਤੀਆਂ। ਇੱਕ ਤਾਂ ਖਾਲੜੇ ਵਾਲੇ ਕੇਸ ਵਿੱਚ CBI ਦੀ ਇਨਕੁਆਇਰੀ ਮਾਰਕ ਕਰਤੀ, ਇੱਕ NHRC ਨੂੰ ਉਹ ਜਿਹੜਾ ਦਿੱਤਾ ਸਾਰਾ, ਜਿਹ 'ਚ ਕੰਪਨਸੇਟ, ਜਿਹ 'ਚ ਮੁਆਵਜ਼ਾ ਮਿਲਿਆ। ਹੁਣ ਗੱਲ ਇਹਦੇ 'ਚ ਇਹ ਆ ਕਿ ਜਸਟਿਸ ਕੁਲਦੀਪ ਸਿੰਘ ਦੀ ਇੱਕ ਤਰੀਕੇ ਨਾਲ ਆਪਾਂ ਕੁਰਬਾਨੀ ਮੰਨੀਏ, ਜਿਵੇਂ ਪੁਲਿਸ 'ਚ ਰਹਿੰਦਿਆਂ ਹੋਇਆਂ ਜਨਰਲ ਲਾਭ ਸਿੰਘ ਨੇ, ਭਾਈ ਸੁਖਦੇਵ ਸਿੰਘ ਉਹਦਾ ਨਾਂ ਸੀ, ਆਪਣੀ ਨੌਕਰੀ ਦੀ ਬਜਾਏ ਸਿੱਖਾਂ ਦੇ ਹਿੱਤਾਂ ਨੂੰ ਤਰਜੀਹ ਦਿੱਤੀ, ਜਿਵੇਂ ਭਾਈ ਦਿਲਾਵਰ ਸਿੰਘ ਨੇ, ਭਾਈ ਬੇਅੰਤ ਸਿੰਘ ਸਤਵੰਤ ਸਿੰਘ ਨੇ, ਇਵੇਂ ਹੋਰ ਬੜੇ ਹੋਣਗੇ ਜਿਨ੍ਹਾਂ ਨੇ ਸਿੱਖ ਕੌਮ ਦੇ ਹਿੱਤਾਂ ਨੂੰ ਤਰਜੀਹ ਦਿੱਤੀ। ਉਵੇਂ ਹੀ ਜਸਟਿਸ ਕੁਲਦੀਪ ਸਿੰਘ ਨੇ ਸਿੱਖ ਹਿੱਤਾਂ ਨੂੰ ਤਰਜੀਹ ਦਿੱਤੀ, ਤੇ ਇਹ ਸਾਡੇ ਪੱਲੇ ਜਿਹੜਾ ਕੁਝ ਪਿਆ, ਜੀ ਤੋਂ ਬਾਅਦ ਰਵਨੀਤ ਬਿੱਟੂ ਫੁਕਰੀਆਂ ਮਾਰਦਾ ਫਿਰਦਾ ਕਿ ਤੁਹਾਨੂੰ ਫਿਰ ਉਸੇ ਸਿਸਟਮ ਨੇ ਇਨਸਾਫ ਵੀ ਦਿੱਤਾ। ਉਹ ਇਨਸਾਫ ਕੱਚਾ ਪੱਕਾ ਜਾਈਆ, ਉੱਥੇ ਕੋਈ ਬੜੀ ਗੱਲ ਤਾਂ ਹੈ ਨਹੀਂ। ਪਰ ਜਸਟਿਸ ਕੁਲਦੀਪ ਸਿੰਘ ਦਾ ਰੋਲ, ਆਪਾਂ ਇਹ ਕਹਿਣ ਜੋਗੇ ਇੰਨੀ ਗੱਲ ਨਾ ਹੋ ਗਏ ਕਿ ਜਿਹੜੇ ਸਾਡੇ ਬੰਦੇ ਇਸ ਸਿਸਟਮ 'ਚ ਜਾਂਦੇ ਆ, ਕਦੇ ਕਦੇ ਕੋਈ ਕੰਮ ਵੀ ਆ ਜਾਂਦਾ। ਉਹ ਜਸਟਿਸ ਕੁਲਦੀਪ ਸਿੰਘ ਕੰਮ ਆਇਆ ਬੰਦਾ ਹੈ ਸਿਸਟਮ ਦੇ ਵਿੱਚੋਂ ਸਿੱਖਾਂ ਦੇ ਹੱਕ 'ਚ। ਮੈਂ ਜਦੋਂ ਤੋਂ ਆ ਸੁਣਿਆ ਕਿ ਅਦਾਲਤੀ ਸਿਸਟਮ ਰਾਹੀਂ ਸਾਡਾ ਘਾਣ ਕਿਵੇਂ ਕੀਤਾ ਕਰਾਇਆ ਗਿਆ, ਜਿੰਨਾ ਇਹਨੂੰ ਸੁਣਿਆ ਓਨਾ ਹੀ, ਅੱਜ ਮੈਂ ਤੀਜੀ ਵਾਰ ਇਹਦੀ ਇੰਟਰਵਿਊ ਸੁਣ ਲਈ, ਓਨਾ ਹੀ ਹੋਰ ਸਪਸ਼ਟ ਹੁੰਦਾ ਗਿਆ ਕਿ ਸਾਨੂੰ ਕਿਵੇਂ ਬਚ ਸਕਦੇ ਸੀ ਅਸੀਂ। ਹਰੇਕ ਮੁਲਕ ਦੇ ਵਿੱਚ ਬੰਦੇ ਕੋਲ ਹੁੰਦਾ ਵੀ ਮੇਰੀ ਅਦਾਲਤ ਸੁਣੂ, ਮੈਨੂੰ ਮੁਲਕ ਦੀ ਲੀਡਰਸ਼ਿਪ, ਪਾਰਲੀਮੈਂਟ, ਸਰਕਾਰ ਸੁਣੂਗੀ ਜਦੋਂ ਕੋਈ ਮੇਰੇ ਨਾਲ ਮਾੜਾ ਹੋ। ਆਮ ਵਿਕਟਮ ਸੀ, ਜਿਹੜੇ ਆਮ ਲੋਕ ਸੀ, ਜਿਨ੍ਹਾਂ ਨੂੰ ਮਾਰ ਕੇ ਕਿਹਾ ਗਿਆ ਕਿ ਜੀ ਇਹ ਤਾਂ ਅਸੀਂ ਸ਼ਾਂਤੀ ਲਿਆਂਦੀ, ਜਿਹੜੇ ਕਿਸੇ ਗੱਲ 'ਚ ਨਹੀਂ ਸੀ, ਉਹਨਾਂ ਦੇ ਕਤਲੇਆਮ ਤੋਂ ਜਿਹਨੇ ਰੋਕਣਾ ਸੀ, ਉਹ ਮਸ਼ੀਨਰੀ ਕੀ ਸੀ? ਇੱਕ ਅਦਾਲਤ, ਇੱਕ ਪਾਰਲੀਮੈਂਟ। ਤੇ ਦੋਨੇ ਥਾਵਾਂ ਤੋਂ ਫ੍ਰੀ ਹੈਂਡ ਕਿਵੇਂ ਮਿਲਿਆ, ਉਹ ਸੇ ਸਮਝਣਾ ਤਾਂ ਵਾਇਰ ਦਾ ਆਰਟੀਕਲ ਪੜ੍ਹੋ, ਇੱਥੇ ਚਰਚਾ ਹੋਵੇ ਇਹਦੇ ਉੱਤੇ ਗੁਰਦੁਆਰਿਆਂ 'ਚ, ਇਹਦੇ 'ਚ ਹੋਰਨਾਂ ਥਾਵਾਂ ਤੇ ਲੋਕ ਇਹਨੂੰ ਸਮਝ ਕੇ ਬੋਲਣ। ਤੇ ਇਹਦੀ ਪੰਜਾਬੀ 'ਚ ਹੀ ਆ ਇੰਟਰਵਿਊ ਮੁੰਡੇ ਦੀ, ਵਾਇਰ ਵਾਲਾ ਤਾਂ ਇੰਗਲਿਸ਼ 'ਚ ਆ ਨਾ ਆਰਟੀਕਲ, ਪਰ ਆਹ ਇੰਟਰਵਿਊ ਸੁਣ ਲਓ। ਬਹੁਤ ਵੱਡੀ ਗੱਲ ਤੁਹਾਡੇ ਸਾਹਮਣੇ ਜਿਵੇਂ ਖੁੱਲੀ ਹੈ। ਹੁਣ ਤੁਸੀਂ ਸੋਚੋ ਵੀ ਸਤਲੁਜ ਫਿਲਮ ਉਹ ਕਿਉਂ ਨਾ ਬੰਦ ਕਰਾਉਣ। ਜੇਕਰ ਇੱਕ ਡਿਪਟੀ ਐਡਵੋਕੇਟ ਜਨਰਲ ਇਸ ਪਾਸੇ ਤੁਰ ਪਿਆ ਤੇ ਉਹਨੇ ਇਹ ਰਾਜ ਸਾਹਮਣੇ ਲੈ ਜਾਂਦਾ ਕਿ ਕਿਵੇਂ ਅਦਾਲਤਾਂ ਨੇ ਉਦੋਂ ਕੰਮ ਕੀਤਾ, ਤਾਂ ਉਹ ਫਿਲਮ ਦੇ ਵਿੱਚੋਂ ਕਿਹਨੂੰ ਕਿਹਨੂੰ ਕਿੱਥੋਂ ਕਿੱਥੋਂ ਮੱਤ ਮਿਲ ਜਾਣੀ ਹੈ। ਸੋ ਖਾਲੜਾ ਸਾਹਿਬ ਦੀ ਫਿਲਮ, ਖਾਲੜਾ ਸਾਹਿਬ ਦਾ ਕੰਮ, ਆ ਜਿਹੜੀ ਕਿਤਾਬ ਆ ਜੋ ਰਾਖ ਹੋ ਗਿਆ, ਇਹਨੂੰ ਪੜ੍ਹੋ ਬਾਰ-ਬਾਰ। ਹੁਣ ਤਾਂ ਪੰਜਾਬੀ 'ਚ ਕਰਤੀ ਪਰਮਿੰਦਰ ਸਿੰਘ ਸ਼ੌਂਕੀ ਹੋਣਾ ਨੇ, ਇਹ ਬੜਾ ਵੱਡਾ ਕੰਮ ਆ। ਤੇ ਇਸ ਗੱਲ ਦੇ ਬਾਰੇ ਜੇਕਰ ਆਪਾਂ ਭਵਿੱਖ ਵਿੱਚ ਨਹੀਂ ਚਾਹੁੰਦੇ ਕਿ ਸਾਡਾ ਕਤਲੇਆਮ ਨਾ ਹੋਵੇ, ਤਾਂ ਸਾਨੂੰ ਅੱਜ ਪ੍ਰੈਜ਼ੈਂਟ ਟੈਂਸ ਵਿੱਚ ਸਮਝਣਾ ਪਊਗਾ ਕਿ ਪਹਿਲਾਂ ਕਿਉਂ ਹੋਇਆ। ਉਹ ਕਹਿੰਦੇ ਆ ਸਾਰਾ ਕੁਝ ਭੁੱਲ ਜਾਓ, ਆਪਾਂ ਕਹੀਏ ਅਸੀਂ ਯਾਦ ਰੱਖਣਾ। ਤੇ ਕਿਉਂ ਯਾਦ ਰੱਖਣਾ? ਅਗਲੇ ਰਾਮਚੰਦਰ ਤੇ ਸੀਤਾ ਵਾਲੀ ਕਹਾਣੀ ਸਦੀਆਂ ਪੁਰਾਣੀ ਭੁੱਲਦੇ ਨਹੀਂ, ਆਪਾਂ ਭੁੱਲ ਜਾਾਂਗੇ ਤਾਂ ਮਾਰੇ ਜਾਵਾਂਗੇ। ਇਸ ਕਰਕੇ ਮੈਂ ਸਾਰੀ ਕੌਮ ਨੂੰ ਬੇਨਤੀ ਕਰਦਾ ਕਿ ਆਲੇ ਦੁਆਲੇ ਦੇ ਵਿੱਚ ਸਾਨੂੰ ਪਚਲਾਉਣ ਲਈ, ਭਰਮਾਉਣ ਲਈ ਬੜਾ ਕੁਝ ਹੋ ਰਿਹਾ। ਹੋਰ ਤਾਂ ਹੋਰ 10-15 ਦਿਨ ਸੋਸ਼ਲ ਮੀਡੀਆ ਦੇ ਉੱਤੇ ਆ ਜਿਹੜੀ ਚਰਚਾ ਚੱਲੀ ਆ, ਕਦੇ ਸੁਣੋ, ਆ ਮੱਕੜ, ਸਿਮਰਜੋਤ ਸਿੰਘ ਮੱਕੜ ਨੇ ਪੰਜਾਬ ਫਾਈਲ ਤੇ ਸ਼ੁਰੂ ਕੀਤਾ ਆਪਦੇ ਚੈਨਲ ਤੇ,
ਜਿੰਨੀਆਂ ਕੋ ਨੇ ਇੰਟਰਵਿਊਜ਼ ਕੀਤੀਆਂ ਨੇ ਕੱਲੀਆਂ ਉਹੀ ਸੁਣ ਕੇ ਤੁਹਾਨੂੰ ਪਤਾ ਲੱਗ ਜੂ ਵੀ ਕਿੱਥੇ ਦੁਨੀਆ ਖੜੀ ਹੈ। ਪਰ ਹੁਣ ਇੰਡੀਅਨ ਸਟੇਟ ਸਿਸਟਮ ਨੇ ਪੂਰਾ ਜ਼ੋਰ ਲਾ ਕੇ ਆਪਣੇ ਤੋਂ ਇਸ ਮੁੱਦੇ ਨੂੰ ਪਾਸੇ ਕਰਨਾ। ਕੋਈ ਨਵਾਂ ਇਸ਼ੂ ਲਿਆਉਣਗੇ, ਕੋਈ ਚੁੰਮਿਆਂ ਵਾਲੀ, ਕੋਈ ਹੋਰ ਸੋਨੂੰ ਸੀ ਤੋਂ ਕੋਈ ਇਹੋ ਜਿਹਾ ਵਿਵਾਦ ਜਿਹਦੇ ਵਿੱਚ ਉਲਝ ਕੇ ਆਪਾਂ ਇਸ ਕੌਮ ਨਾਲ ਜੁੜੇ ਮੁੱਦੇ ਤੋਂ ਪਾਸੇ ਹੋ ਜਾਈਏ। ਪਿਛਲੇ 15 ਦਿਨ ਦੇ ਵਿੱਚ ਕੌਮ ਦਾ ਕੋਈ ਬੰਦਾ ਨਹੀਂ ਬਚਿਆ ਹੋਣਾ, 20 ਦਿਨ ਤੋਂ ਜਦੋਂ ਤੋਂ ਫਿਲਮ ਦਾ ਰੌਲਾ ਚੱਲਿਆ, ਜਿਹਨੇ ਉਸ ਦੌਰ ਨੂੰ ਚੇਤੇ ਨਾ ਕੀਤਾ ਹੋ। ਮੇਰੀ ਅਨਪੜ੍ਹ ਮਾਂ ਮੈਨੂੰ ਫੋਨ ਕਰਕੇ ਕਹਿ ਰਹੀ ਆ, ਪੁੱਤ ਤੁਹਾਡੇ ਵਰਗੇ ਥੋੜੇ ਜਿਹੇ ਬੰਦੇ ਪਿੱਟਦੇ ਫਿਰਦੇ ਸੀ, ਹੁਣ ਤਾਂ ਹਰੇਕ ਬੰਦਾ ਇਹ ਗੱਲ ਕਰ। ਸੋ ਹਰੇਕ ਬੰਦਾ ਕਿਉਂ ਗੱਲ ਕਰਨ ਲੱਗਿਆ? ਕਿਉਂਕਿ ਫਿਲਮ ਆ ਗਈ ਤੇ ਅਗਲਿਆਂ ਦਾ ਨਿਸ਼ਾਨਾ ਕਿ ਹਰੇਕ ਬੰਦੇ ਨੂੰ ਕੋਈ ਹੋਰ ਕੰਮ ਲਾਉਣਾ। ਹੁਣ ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਕਿਹੜਾ ਲੋਲੀਪੌਪ ਦਿੱਤਾ ਜਾਂਦਾ ਤੇ ਕਿਹੜੇ ਪਾਸੇ ਆਪਾਂ ਨੂੰ ਤੋਰਿਆ ਜਾਂਦਾ। ਇੱਥੇ ਸਮਾਪਤੀ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।